ਪ੍ਰੈਸ 'ਤੇ ਆਏ ਸਮੂਹ ਵੀਰਾਂ ਨੂੰ ਜੀ ਆਇਆਂ ਨੂੰ, ਔਰ ਜਿਹੜੇ ਬਾਕੀ ਸਾਡੇ ਸਾਥੀ ਆਏ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ, ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਇਸ ਤਰ੍ਹਾਂ ਦੀ ਕਿ ਅੱਜ ਅਸੀਂ ਪ੍ਰੈਸ ਕਾਨਫਰੰਸ ਇਸ ਲਈ ਰੱਖੀ ਹੈ, ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਨੇ ਇੱਕ ਬਿਆਨ ਜਾਰੀ ਕੀਤਾ ਸੀ ਕਿ ਅਸੀਂ ਵਿਧੀ ਵਿਧਾਨ ਬਣਾਉਣਾ ਚਾਹੁੰਦੇ ਹਾਂ ਜਥੇਦਾਰਾਂ ਦੀ ਅਪਾਇੰਟਮੈਂਟ ਡਿਸਮਿਸਲ ਦਾ, ਔਰ ਉਹਦੇ ਵਾਸਤੇ ਪੰਥਕ ਜਥੇਬੰਦੀਆਂ ਆਪਣੇ ਸੁਝਾਅ ਭੇਜਣ। ਅਸੀਂ ਵੀ ਇੱਕ 7 ਪੇਜ ਦਾ ਖਰੜਾ ਸੁਝਾਅ ਦੇ ਤੌਰ 'ਤੇ ਉਹਨਾਂ ਨੂੰ ਭੇਜਿਆ, ਉਹ ਹੁਣੇ ਆਪ ਜੀ ਨੂੰ ਦੇਵਾਂਗੇ ਅਸੀਂ ਪੂਰਾ ਖਰੜਾ। ਉਹ 20 ਤਰੀਕ ਨੂੰ ਅਸੀਂ ਭੇਜ ਦਿੱਤਾ ਸੀ ਕਿਉਂਕਿ ਉਹਨਾਂ ਨੇ ਲਾਸਟ ਡੇਟ 20 ਤਰੀਕ ਰੱਖੀ ਹੋਈ ਸੀ, ਲੇਕਿਨ ਬਾਅਦ ਦੇ ਵਿੱਚ ਉਹਨਾਂ ਵਧਾ ਦਿੱਤੀ, ਉਹਦਾ ਕੋਈ ਫਰਕ ਨਹੀਂ ਪੈਂਦਾ। ਪਹਿਲੀ ਗੱਲ ਤਾਂ ਇਹ ਕਿ ਅਸੀਂ ਜੋ ਉਹਨਾਂ ਨੇ ਉੱਦਮ ਸ਼ੁਰੂ ਕੀਤਾ ਹੈ ਉਹਦੀ ਸ਼ਲਾਘਾ ਕਰਦੇ ਹਾਂ, ਭਾਵੇਂ ਬਹੁਤ ਦੇਰ ਨਾਲ ਕੀਤਾ। ਇਹ ਚੀਜ਼ ਬਹੁਤ ਪਹਿਲੇ ਹੋਣੀ ਚਾਹੀਦੀ ਸੀ। ਦੂਸਰਾ, ਮੈਨੂੰ ਇਸ ਕਹਿਣ ਦੇ ਵਿੱਚ ਕੋਈ ਹੈਜ਼ੀਟੇਸ਼ਨ ਨਹੀਂ ਹੈ ਕਿ ਧਾਮੀ ਸਾਹਿਬ ਦਾ ਪਿਛਲਾ ਰਿਕਾਰਡ ਜਿਹੜਾ ਹੈ ਕੋਈ ਸ਼ਲਾਘਾਯੋਗ ਨਹੀਂ ਹੈ। ਜਿਸ ਵੇਲੇ PTC TV ਦੇ ਚੈਨਲ ਵਾਲਾ ਮਸਲਾ ਬਣਿਆ ਸੀ, ਉਸ ਵੇਲੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਛੇਤੀ ਹੀ ਆਪਣਾ ਚੈਨਲ ਤਿਆਰ ਕਰਾਂਗੇ ਔਰ PTC ਵਾਲਾ ਕੰਮ ਜਿਹੜਾ ਉਹ ਬੰਦ ਹੋ ਜਾਏਗਾ, ਲੇਕਿਨ ਅੱਜ ਤੱਕ ਨਹੀਂ ਹੋਇਆ, ਨਾ ਉਹਦੇ ਬਾਰੇ ਕੋਈ ਇਨੀਸ਼ੀਏਟਿਵ ਹੋਇਆ। ਜੇ ਇਨੀਸ਼ੀਏਟਿਵ ਲੈ ਕੇ ਉਹਨੂੰ ਉਹਦੇ ਪੂਰਨ ਹੋਣ ਤੱਕ ਨਾ ਪਹੁੰਚਾਇਆ ਜਾਵੇ ਤੇ ਉਹ ਆਪਣੀ ਵੈਲਿਊ ਵੀ ਗਵਾ ਲੈਂਦਾ, ਔਰ ਜਿਹੜੇ ਬੰਦੇ ਨੇ ਇਨੀਸ਼ੀਏਟਿਵ ਲਿਆ ਹੁੰਦਾ ਉਹਦੀ ਵੈਲਿਊ ਵੀ ਜਾਂਦੀ ਰਹਿੰਦੀ ਹੈ। ਸੋ ਅਸੀਂ ਆਸ ਕਰਦੇ ਹਾਂ ਕਿ ਇਸ ਮੁੱਦੇ ਉੱਤੇ ਉਹ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ, ਪਿੱਛੇ ਨਹੀਂ ਹਟਣਗੇ, ਔਰ ਇਹਨੂੰ ਹੁਣ ਪੂਰਾ ਕਰਨਗੇ। ਅਸੀਂ ਜਿਹੜਾ ਖਰੜਾ ਤਿਆਰ ਕੀਤਾ ਹੈ ਉਹ ਪੂਰਾ ਤੁਹਾਨੂੰ ਦੇ ਦੇਵਾਂਗੇ, ਪਰ ਉਹ ਜਿਹੜੇ ਸੇਲੀਐਂਟ ਫੀਚਰਸ ਨੇ, ਮੇਨ ਜਿਹੜੀਆਂ ਗੱਲਾਂ ਨੇ, ਉਹ ਮੈਂ ਆਪ ਜੀ ਨਾਲ ਸਾਂਝੀਆਂ ਕਰ ਦੇਣਾ। ਪਹਿਲੀ ਗੱਲ ਤਾਂ ਇਹ ਕਿ ਇਹ ਅਹੁਦਾ ਜਿਹੜਾ ਹੈ 1920 ਤੋਂ ਹੋਂਦ ਵਿੱਚ ਆਇਆ, ਉਸ ਤੋਂ ਪਹਿਲਾਂ ਜਥੇਦਾਰ ਦਾ ਅਹੁਦਾ ਨਹੀਂ ਸੀ, ਔਰ ਅਹੁਦਾ ਵੀ ਬਣਿਆ ਸੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਦੇ ਵਾਸਤੇ ਇੱਕ ਜਥਾ ਬਣਾਇਆ ਗਿਆ ਸੀ, ਜਿਹਦੇ ਉਸ ਜਥੇ ਦੇ ਪਹਿਲੇ ਜਥੇਦਾਰ ਸਨ ਤੇਜਾ ਸਿੰਘ ਪੁੱਚਰ। ਉਹ ਹੌਲੀ ਹੌਲੀ ਜਥਾ ਤੇ ਖਤਮ ਹੋ ਗਿਆ ਸੇਵਾ ਸੰਭਾਲ ਵਾਲਾ, ਤੇ ਅਕਾਲ ਤਖਤ ਦਾ ਜਥੇਦਾਰ ਬਣ ਗਿਆ। ਸਿਧਾਂਤਕ ਤੌਰ 'ਤੇ ਅਕਾਲ ਤਖਤ ਜਿਹੜਾ ਗੁਰੂ ਦਾ ਤਖਤ ਹੈ, ਤੇ ਗੁਰੂ ਦੇ ਤਖਤ ਦੇ ਉੱਤੇ ਕਿਸੇ ਵਿਅਕਤੀ ਨੂੰ ਜਥੇਦਾਰ ਨਹੀਂ ਬਣਾਇਆ ਜਾ ਸਕਦਾ। ਜਦ ਗੁਰੂ ਗ੍ਰੰਥ ਸਾਹਿਬ ਜੀ ਆਪ ਉੱਥੇ ਸੁਸ਼ੋਭਿਤ ਨੇ, ਤੇ ਕੋਈ ਵਿਅਕਤੀ ਉੱਥੇ ਜਥੇਦਾਰ ਕਿਵੇਂ ਹੋ ਸਕਦਾ ਉਹਨਾਂ ਦੇ ਮੁਕਾਬਲੇ ਦੇ ਵਿੱਚ। ਸੋ ਸਾਡੀ ਪਹਿਲੀ ਗੱਲ ਤਾਂ ਇਹ ਹੈ ਕਿ ਇਹਦਾ ਨਾਂ ਬਦਲ ਕੇ ਮੁੱਖ ਸੇਵਾਦਾਰ ਸ਼੍ਰੀ ਅਕਾਲ ਤਖਤ ਸਾਹਿਬ ਹੋਣਾ ਚਾਹੀਦਾ, ਨਾ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਹੋਵੇ। ਦੂਸਰਾ, ਕਿਉਂਕਿ ਇਹ ਅਹੁਦਾ ਕਿਸੇ ਵਿਧੀ ਵਿਧਾਨ ਤੋਂ ਬਗੈਰ ਹੋਂਦ ਵਿੱਚ ਆਇਆ, 1925 ਵਿੱਚ ਸ਼੍ਰੋਮਣੀ ਕਮੇਟੀ ਬਣਨ ਤੋਂ ਬਾਅਦ ਉਹਨਾਂ ਦੇ ਅਧੀਨ ਆ ਗਿਆ, ਅਪਾਇੰਟਮੈਂਟ ਡਿਸਮਿਸਲ ਉਹਨਾਂ ਦੇ ਹੱਥ ਆ ਗਈ। ਇਹਦੇ ਉੱਤੇ ਜਿਹੜੀ ਸਿਆਸੀ ਪਾਰਟੀ ਜਿਨ੍ਹਾਂ ਦਾ ਕਬਜ਼ਾ ਰਿਹਾ ਸ਼੍ਰੋਮਣੀ ਕਮੇਟੀ 'ਤੇ, ਉਹਨਾਂ ਨੇ ਇਹਦੀ ਰੱਜ ਕੇ ਦੁਰਵਰਤੋਂ ਕੀਤੀ ਹੈ, ਔਰ ਪਹਿਲ ਜਿਹੜੇ ਉੱਥੇ ਜਥੇਦਾਰ ਲਗਾਏ ਜਾਂਦੇ ਸਨ ਉਹ ਕੋਈ ਨਾ ਕੋਈ ਪੰਥਕ ਸ਼ਖਸੀਅਤ ਹੁੰਦੇ ਸਨ। ਉਸ ਵੇਲੇ ਜਿਹੜੇ ਮੁੱਦੇ ਵੀ ਸਾਹਮਣੇ ਆਉਂਦੇ ਸਨ ਉਹ ਪ੍ਰਮੁੱਖ ਤੌਰ 'ਤੇ ਇਹ ਹੁੰਦੇ ਸਨ ਕਿ ਅਕਾਲੀ ਦਲ ਵਿੱਚ ਫੁੱਟ ਪੈ ਗਈ, ਕੋਈ ਇਹੋ ਜਿਹੀ ਪ੍ਰੋਬਲਮ ਹੋ ਗਈ ਅਤੇ ਉਹ ਮੁੱਦਾ ਜਿਹੜਾ ਜਥੇਦਾਰ ਕੋਲ ਚਲਾ ਗਿਆ ਅਤੇ ਉਹਨੇ ਆਪਸ ਸੁਲਹ ਸਫਾਈ ਕਰਾ ਦਿੱਤੀ। ਲੇਕਿਨ ਕਿਉਂਕਿ ਉਹ ਕੋਈ ਪੰਥਕ ਸ਼ਖਸੀਅਤ ਹੁੰਦੇ ਸਨ, ਉਹ ਸ਼੍ਰੋਮਣੀ ਕਮੇਟੀ ਦੇ ਪ੍ਰਭਾਵ ਵਿੱਚ ਨਹੀਂ ਹੁੰਦੇ ਸਨ। ਉਹਦੀ ਵਜ੍ਹਾ ਕਰਕੇ ਇਹਨਾਂ ਦਾ ਕੰਟਰੋਲ ਉਹਨਾਂ 'ਤੇ ਪੂਰਾ ਨਹੀਂ ਸੀ ਰਹਿੰਦਾ। 1965 ਦੇ ਬਾਅਦ ਸਾਧੂ ਸਿੰਘ ਭੌਰਾ ਤੋਂ ਪੁਜਾਰੀਆਂ ਨੂੰ, ਗ੍ਰੰਥੀਆਂ ਨੂੰ ਉੱਥੇ ਜਥੇਦਾਰ ਬਣਾਉਣਾ ਸ਼ੁਰੂ ਕਰਤਾ। ਹੁਣ ਇਹ ਜਿਹੜੇ ਜਥੇਦਾਰ ਨੇ ਇਹ ਪਹਿਲਾਂ SGPC ਦੇ ਇੰਪਲੋਈ ਹੁੰਦੇ ਨੇ। ਜਿਵੇਂ ਮੈਂ ਪ੍ਰਮਾਣ ਦੇ ਤੌਰ 'ਤੇ ਕਹਾਂ, ਜਥੇਦਾਰ ਗੁਰਬਚਨ ਸਿੰਘ ਜਿਹੜੇ ਹੁਣ ਪਹਿਲਾਂ ਜਥੇਦਾਰ ਸਨ, ਉਹ ਦਮਦਮਾ ਸਾਹਿਬ ਗੁਰਦੁਆਰੇ ਦੇ ਬਾਹਰ ਬਰਛਾ ਲੈ ਕੇ ਖਲੋਂਦੇ ਸਨ। ਉੱਥੋਂ ਪ੍ਰਮੋਸ਼ਨ ਹੁੰਦੇ ਗ੍ਰੰਥੀ ਬਣੇ, ਗ੍ਰੰਥੀ ਤੋਂ ਦਰਬਾਰ ਸਾਹਿਬ ਦੇ ਗ੍ਰੰਥੀ ਬਣ ਗਏ, ਔਰ ਦਰਬਾਰ ਸਾਹਿਬ ਦੇ ਗ੍ਰੰਥੀ ਬਣਨ ਤੋਂ ਬਾਅਦ ਜਥੇਦਾਰ
ਅਕਾਲ ਤਖਤ ਬਣਾ ਦਿੱਤਾ ਗਿਆ, ਉਹ ਮਾਨਸਿਕ ਤੌਰ ਤੇ ਹੀ ਗੁਲਾਮ ਹੁੰਦੇ ਨੇ। ਇਹਨਾਂ ਦੇ ਜਿਹੜੇ ਮਾਨਸਿਕ ਤੌਰ ਤੇ ਗੁਲਾਮ ਨੇ, ਉਹਨਾਂ ਦੀ ਇੰਪਲੋਈ ਰਹੇ ਨੇ ਇੰਨੇ ਲੰਬੇ ਸਮੇਂ ਤੋਂ, ਉਹਨਾਂ ਦੇ ਖਿਲਾਫ ਕੁਝ ਕਰਨ ਦੀ ਜੁਰਤ ਨਹੀਂ ਕਰ ਸਕਦੇ। ਉਸ ਦੀ ਵਜ੍ਹਾ ਕਰਕੇ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਕਾਬਜ਼ ਰਿਹਾ ਸ਼੍ਰੋਮਣੀ ਕਮੇਟੀ ਤੇ, ਇਸ ਅਹੁਦੇ ਦੀ ਕਿੰਨੀ ਦੁਰਵਰਤੋਂ ਹੁੰਦੀ ਰਹੀ, ਮੈਂ ਉਹਦੇ ਡਿਟੇਲ 'ਚ ਜਾਣ ਦੀ ਬਜਾਏ ਜਿਹੜਾ ਸਾਹਮਣੇ ਤੁਹਾਡੇ ਹੁਣ ਇਸ ਵੇਲੇ ਹੋਇਆ ਗਿਆਨੀ ਰਘਬੀਰ ਸਿੰਘ ਵਾਲਾ ਕੇਸ ਅਤੇ ਗਿਆਨੀ ਹਰਪ੍ਰੀਤ ਸਿੰਘ ਵਾਲਾ ਤੁਹਾਡੇ ਸਾਹਮਣੇ ਹੀ ਹੈ ਵੀ ਜਿਹੜਾ ਸਿੱਖਾਂ ਨੂੰ ਕਿਹਾ ਜਾ ਰਿਹਾ ਵੀ ਸਰਵਉੱਚ ਹੈ, ਇਹਦਾ ਹਰ ਹੁਕਮ ਮੰਨਣਾ ਲਾਜ਼ਮੀ ਹੈ, ਉਹਦਾ ਹੁਕਮ ਕਿੰਨਾ ਕੁ ਮੰਨਿਆ ਗਿਆ, ਅਤੇ ਜੇ ਇਹਨਾਂ ਨੂੰ ਸੂਟ ਨਹੀਂ ਕੀਤਾ, ਇਹਨਾਂ ਨੂੰ ਮੁਆਫਕ ਨਹੀਂ ਆਇਆ ਤੇ ਚੁੱਕ ਕੇ ਰਾਤੋਂ ਰਾਤ ਪਾਸੇ ਕਰਤਾ। ਉਹਦੀ ਔਕਾਤ ਤਾਂ ਸਿਰਫ ਇੰਨੀ ਹੈ। ਅਸੀਂ ਇਹ ਚਾਹੁੰਦੇ ਹਾਂ ਕਿ ਹੁਣ ਜਿਸ ਵੇਲੇ ਇਹਦੀ ਵਿਧੀ ਵਿਧਾਨ ਬਣਾਉਣ ਦੀ ਗੱਲ ਹੋ ਰਹੀ ਹੈ, ਹਰ ਸਿੱਖ ਦਾ ਇਹਦੇ ਵਿੱਚ ਰੋਲ ਹੋਣਾ ਚਾਹੀਦਾ, ਇਹਦੀ ਅਪਾਇੰਟਮੈਂਟ ਦੇ ਵਿੱਚ ਹਰ ਸਿੱਖ ਦਾ। ਔਰ ਸਾਰਾ ਸਿਸਟਮ ਜੇ ਅਸੀਂ ਕਹੀਏ ਵੀ ਸਾਰੀ ਸਿੱਖ ਕੌਮ ਨੂੰ ਲੈਣਾ ਤੇ ਉਹਦੇ ਨੁਮਾਇੰਦੇ ਹੀ ਲਏ ਜਾ ਸਕਦੇ ਨੇ। ਉਹਦੇ ਵਾਸਤੇ ਇੱਕ ਸੁਜੈਸ਼ਨ ਦਿੱਤੀ ਹੈ ਅਸੀਂ। ਸਭ ਤੋਂ ਪਹਿਲੀ ਜਿਹੜੀ ਸੁਜੈਸ਼ਨ ਦਿੱਤੀ ਹੈ ਕਿ ਭਾਵੇਂ ਦੇਸ਼ ਦੀਆਂ ਗੁਰਦੁਆਰੇ ਨੇ, ਪੰਥਕ ਜਥੇਬੰਦੀਆਂ ਨੇ, ਸਿਆਸੀ ਜਥੇਬੰਦੀਆਂ ਨੇ, ਅਤੇ ਚਾਹੇ ਵਿਦੇਸ਼ ਦੇ ਨੇ, ਉਹਨਾਂ ਦੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦੇ ਵਿੱਚ ਰਜਿਸਟ੍ਰੇਸ਼ਨ ਹੋਵੇ। ਉਸ ਰਜਿਸਟ੍ਰੇਸ਼ਨ ਦੇ ਵਾਸਤੇ ਅਸੀਂ ਕੁਝ ਨੇਮ ਸੁਝਾਏ ਨੇ ਕਿ ਉਹਨਾਂ ਨੂੰ ਇੱਕ ਪ੍ਰਣ ਪੱਤਰ ਦੇਣਾ ਪਏਗਾ ਰਜਿਸਟ੍ਰੇਸ਼ਨ ਦੇ ਵਾਸਤੇ। ਰਜਿਸਟ੍ਰੇਸ਼ਨ ਵਾਸਤੇ ਉਹਨਾਂ ਨੂੰ ਇੱਕ ਪ੍ਰਣ ਪੱਤਰ ਦੇਣਾ ਪਏਗਾ। ਉਸ ਪ੍ਰਣ ਪੱਤਰ ਦੇ ਆਧਾਰ 'ਤੇ ਉਹਦੀ ਰਜਿਸਟ੍ਰੇਸ਼ਨ ਜਿਹੜੀ ਹੈ ਹੋ ਸਕੇਗੀ। ਉਹ ਪ੍ਰਣ ਪੱਤਰ ਹੈ ਜੀ, ਮੈਂ ਸਾਡੀ ਸੰਸਥਾ, ਸਾਡੀ ਜਥੇਬੰਦੀ ਇਹ ਪ੍ਰਣ ਅਤੇ ਤਸਦੀਕ ਕਰਦੇ ਹਾਂ ਕਿ ਸਾਡੀ ਸੰਸਥਾ ਜਥੇਬੰਦੀ ਮੈਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਹਾਜ਼ਰਾ ਹਜ਼ੂਰ ਗੁਰੂ ਮੰਨਦਾ। ਸਭ ਤੋਂ ਪਹਿਲੀ ਗੱਲ ਹੈ ਕਿ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦਾ ਹੋਵੇ। ਦੂਸਰਾ, ਮੈਂ ਸਾਡੀ ਸੰਸਥਾ ਜਥੇਬੰਦੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਵਿੱਚ ਪੂਰਾ ਵਿਸ਼ਵਾਸ ਰੱਖਦੇ ਹਾਂ ਅਤੇ ਆਪਣੀ ਸੰਸਥਾ ਜਥੇਬੰਦੀ ਜਾਂ ਗੁਰਦੁਆਰੇ ਵਿੱਚ ਵੀ ਇਸ ਨੂੰ ਇਨ ਬਿਨ ਲਾਗੂ ਕਰਦੇ ਹਾਂ। ਜਿਹੜੇ ਸਿੱਖ ਰਹਿਤ ਮਰਿਆਦਾ ਨੂੰ ਹੀ ਨਹੀਂ ਮੰਨਦੇ, ਉਹਨਾਂ ਦੀ ਰਜਿਸਟ੍ਰੇਸ਼ਨ ਉੱਥੇ ਨਹੀਂ ਹੋ ਸਕਦੀ। ਸਾਡੀ ਸੰਸਥਾ ਜਥੇਬੰਦੀ ਦੀ ਆਪਣੀ ਹੋਰ ਕੋਈ ਅਲੱਗ ਮਰਿਆਦਾ ਨਹੀਂ ਹੈ। ਅਤੇ ਚੌਥਾ ਨੰਬਰ, ਸਾਡੀ ਸੰਸਥਾ ਜਥੇਬੰਦੀ ਦੀ ਹੋਂਦ ਪਿਛਲੇ 5 ਸਾਲਾਂ ਤੋਂ ਵਧੇਰੇ ਸਮੇਂ ਤੋਂ ਹੈ। ਕੋਈ ਅੱਜ ਹੀ ਉੱਠ ਕੇ ਆਪਣੀ ਜਥੇਬੰਦੀ ਬਣਾ ਕੇ ਆ ਜਾਵੇ ਅਤੇ ਕਹੇ ਮੈਂ ਰਜਿਸਟ੍ਰੇਸ਼ਨ ਕਰਾਉਣੀ ਹੈ, 5 ਸਾਲ ਤੋਂ ਉਹਦੀ ਐਗਜ਼ਿਸਟੈਂਸ ਹੋਣੀ ਲਾਜ਼ਮੀ ਹੈ। ਔਰ ਉਹਦੇ ਬਾਅਦ ਮੈਂ ਸਾਡੀ ਸੰਸਥਾ ਜਥੇਬੰਦੀ ਕੌਮ ਦੀ ਵਿਲੱਖਣਤਾ ਵਿੱਚ ਪੂਰਾ ਵਿਸ਼ਵਾਸ ਰੱਖਦੇ ਹਾਂ। ਜਿਹੜਾ ਅੱਜ ਇੱਕ ਬੜਾ ਵੱਡਾ ਇਸ਼ੂ ਉਠਾਇਆ ਜਾ ਰਿਹਾ ਹੈ ਕਿ ਸਿੱਖ ਕੌਮ ਜਿਹੜੀ ਹੈ ਸਨਾਤਨ ਦਾ ਹਿੱਸਾ ਹੈ, ਉਹਨੂੰ ਉੱਥੇ ਅਸੀਂ ਕਲੀਅਰ ਕਰਤਾ ਹੈ ਕਿ ਉਸੇ ਕੌਮ ਦੀ ਵਿਲੱਖਣਤਾ ਦੇ ਵਿੱਚ ਪੂਰਾ ਵਿਸ਼ਵਾਸ ਰੱਖਦਾ ਹੋਵੇ। ਇਹ ਜਿਹੜੀਆਂ ਜਥੇਬੰਦੀਆਂ ਰਜਿਸਟਰ ਹੋਣਗੀਆਂ, ਇਹ ਪੰਜਾਬ ਦੇ ਵਿੱਚ ਇੱਕ ਡਿਸਟ੍ਰਿਕਟ ਦੇ ਵਿੱਚੋਂ ਆਪਣੀ ਮੀਟਿੰਗ ਕਰਕੇ 2 ਮੈਂਬਰ ਚੁਣਨਗੀਆਂ, ਇੱਕ ਡਿਸਟ੍ਰਿਕਟ ਦੇ ਵਿੱਚੋਂ। ਹਰਿਆਣੇ ਦੇ ਵਿੱਚੋਂ ਇੱਕ ਮੈਂਬਰ ਚੁਣਿਆ ਜਾਏਗਾ। ਬਾਕੀ ਸਾਰੇ ਦਿੱਲੀ ਦੇ ਵਿੱਚੋਂ ਵੀ ਇੱਕ ਮੈਂਬਰ, ਔਰ ਬਾਕੀ ਸਾਰੇ ਜਿਹੜੇ ਸੂਬੇ ਨੇ ਜਿੱਥੇ 50,000 ਤੋਂ ਵੱਧ ਗਿਣਤੀ ਹੈ 2 ਮੈਂਬਰ ਚੁਣਨਗੇ ਸਿੱਖਾਂ ਦੀ ਗਿਣਤੀ, ਜਿੱਥੇ 50,000 ਤੋਂ ਘੱਟ ਗਿਣਤੀ ਹੈ ਉੱਥੋਂ 1 ਮੈਂਬਰ ਚੁਣਨਗੇ। ਇਹੀ ਵਿਧਾਨ ਜਿਹੜਾ ਹੈ ਉਹ ਵਿਦੇਸ਼ ਵਾਸਤੇ ਵੀ ਲਾਗੂ ਹੋਏਗਾ, ਦੂਜੇ ਮੁਲਕਾਂ ਵਾਸਤੇ ਵੀ ਲਾਗੂ ਹੋਏਗਾ। 50,000 ਤੋਂ ਘੱਟ ਹੈ ਤੇ 1 ਮੈਂਬਰ, ਅਤੇ ਜੇ 50,000 ਤੋਂ ਉੱਪਰ ਗਿਣਤੀ ਹੈ 2 ਮੈਂਬਰ, ਜੇ 1 ਲੱਖ ਤੋਂ ਉੱਪਰ ਹੈ ਤਾਂ 3 ਮੈਂਬਰ। ਇਹਨਾਂ ਦਾ ਇੱਕ ਪੰਥਕ ਬੋਰਡ ਬਣੇਗਾ। ਇਹ ਪੰਥਕ ਬੋਰਡ ਜਿਹੜਾ ਹੈ ਉਹ ਮੁੱਖ ਸੇਵਾਦਾਰ ਅਕਾਲ ਤਖਤ ਦੀ ਚੋਣ ਕਰੇਗਾ। ਮੁੱਖ ਸੇਵਾਦਾਰ ਅਕਾਲ ਤਖਤ ਦੇ ਵਾਸਤੇ ਅਸੀਂ ਕੁਝ ਯੋਗਤਾਵਾਂ ਨਿਯਤ ਕੀਤੀਆਂ ਨੇ ਜਿਹੜੀਆਂ ਘੱਟੋ ਘੱਟ ਹੋਣੀਆਂ ਚਾਹੀਦੀਆਂ। ਪਹਿਲੀ ਗੱਲ, ਸਿੱਖੀ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਪ੍ਰਾਪਤ ਹੋਣ ਵਾਲਾ ਇਲਾਹੀ ਗਿਆਨ ਹੈ। ਉਮੀਦਵਾਰ ਨੇ ਕਿਸੇ ਨਿਯਮਿਤ ਗੁਰਮਤਿ ਕਾਲਜ ਤੋਂ ਗੁਰਮਤਿ ਦੀ ਵਿੱਦਿਆ ਪ੍ਰਾਪਤ ਕੀਤੀ ਹੋਵੇ। ਕਿਸੇ ਸੰਪਰਦਾਈ ਡੇਰੇ ਤੋਂ ਪ੍ਰਾਪਤ ਕੀਤੇ ਗਿਆਨ ਨੂੰ ਇਸ ਅਹੁਦੇ ਵਾਸਤੇ ਮਾਨਤਾ ਨਹੀਂ ਦਿੱਤੀ ਜਾਵੇਗੀ। ਜਿਹੜਾ ਅੱਜ ਤੁਸੀਂ ਸ਼ਾਇਦ ਤੁਹਾਨੂੰ ਹੈਰਾਨਗੀ ਹੋਵੇ ਵੀ ਜਿੰਨੇ ਵੀ ਸਾਡੇ ਜਥੇਦਾਰ ਲੱਗ ਰਹੇ ਨੇ ਔਰ ਗ੍ਰੰਥੀ ਲੱਗ ਰਹੇ ਨੇ,
ਇਹਨਾਂ ਨੇ ਕਿਸੇ ਗੁਰਮਤਿ ਕਾਲਜ ਤੋਂ ਵਿੱਦਿਆ ਪ੍ਰਾਪਤ ਨਹੀਂ ਕੀਤੀ, ਇਹ ਡੇਰਿਆਂ ਤੋਂ ਹੀ ਪੜ੍ਹੇ ਹੋਏ ਨੇ। ਤੇ ਡੇਰਿਆਂ ਤੋਂ ਪੜ੍ਹੇ ਹੋਏ ਉਹਨਾਂ ਦੀ ਵਿਚਾਰਧਾਰਾ ਜਿਹੜੀ ਹੈ ਉਹ ਡੇਰਿਆਂ ਵਾਲੀ ਸੰਪਰਦਾਈ ਵਿਚਾਰਧਾਰਾ ਹੁੰਦੀ ਹੈ। ਇਹਦੇ ਵਾਸਤੇ ਜ਼ਰੂਰੀ ਹੈ ਕਿ ਕਿਸੇ ਗੁਰਮਤਿ ਕਾਲਜ ਤੋਂ, ਨਿਯਮਿਤ ਗੁਰਮਤਿ ਕਾਲਜ, ਰੈਗੂਲਰ ਗੁਰਮਤਿ ਕਾਲਜ ਜਿਹੜਾ ਹੈ ਉੱਥੋਂ ਵਿੱਦਿਆ ਪ੍ਰਾਪਤ ਕੀਤੀ ਹੋਵੇ। ਉਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਜਿਹੜਾ ਮੀਰੀ ਪੀਰੀ ਦਾ ਸਾਂਝਾ ਸੰਕਲਪ ਹੈ, ਉੱਥੇ ਜਿੰਨੇ ਮੁੱਖ ਸੇਵਾਦਾਰ ਦਾ ਫਰਜ਼ ਨਿਭਾਉਣਾ ਹੈ ਉਹਦੇ ਵਾਸਤੇ ਦੁਨਿਆਵੀ ਵਿੱਦਿਆ ਵੀ ਲਾਜ਼ਮੀ ਹੈ। ਉਹਦੇ ਵਾਸਤੇ ਅਸੀਂ 4 ਖੇਤਰ ਕਹੇ ਨੇ। ਉਸ ਦੀ ਦੁਨਿਆਵੀ ਵਿੱਦਿਆ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਤੁਲਨਾਤਮਕ ਧਾਰਮਿਕ ਵਿੱਦਿਆ, ਕੰਪੈਰੇਟਿਵ ਰਿਲੀਜੀਅਸ ਸਟੱਡੀ, ਰਾਜਨੀਤੀ ਸ਼ਾਸਤਰ, ਪੋਲੀਟਿਕਸ, ਇਤਿਹਾਸ ਅਤੇ ਸਮਾਜ ਸ਼ਾਸਤਰ ਆਦਿ ਵਿਸ਼ਿਆਂ ਨਾਲ ਘੱਟੋ ਘੱਟ BA ਹੋਵੇ। ਅਤੇ ਜੇ ਇਹਨਾਂ ਵਿੱਚੋਂ ਕਿਸੇ ਇੱਕ ਜਾਂ ਵਧੇਰੇ ਵਿਸ਼ੇ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਉਮੀਦਵਾਰ ਹੋਵੇ ਤਾਂ ਉਹਨੂੰ ਪਹਿਲ ਦਿੱਤੀ ਜਾਵੇ, ਅਗਰ ਇਸ ਤੋਂ ਜ਼ਿਆਦਾ ਉਹਦੀ ਵਿੱਦਿਆ ਹੈ। ਤੀਸਰਾ, ਉੱਚੇ ਸੁੱਚੇ ਕਿਰਦਾਰ ਵਾਲਾ ਵਿਚਾਰ ਬੇਦਾਗ ਸ਼ਖਸੀਅਤ ਹੋਵੇ। ਚੌਥਾ, ਉਸ ਦੀ ਸਥਾਈ ਵਫਾਦਾਰੀ ਕਿਸੇ ਇੱਕ ਸੰਸਥਾ, ਵਿਚਾਰਧਾਰਾ, ਸੰਪਰਦਾ, ਡੇਰੇ ਜਾਂ ਜਥੇਬੰਦੀ ਨਾਲ ਨਾ ਜੁੜੀ ਹੋਵੇ ਅਤੇ ਪੂਰੀ ਵਫਾਦਾਰੀ ਖਾਲਸਾ ਪੰਥ ਪ੍ਰਤੀ ਹੋਵੇ। ਇਸ ਗੱਲ ਦੀ ਬੜੀ ਵੱਡੀ ਇੰਪੋਰਟੈਂਸ ਹੈ ਅੱਜ, ਕਿਉਂਕਿ ਇੱਕ ਵਿਚਾਰਧਾਰਾ ਦੇ ਲੋਕ ਉੱਥੇ ਬੈਠੇ ਹੁੰਦੇ ਨੇ, ਉਹ ਦੂਜੀ ਵਿਚਾਰਧਾਰਿਆਂ ਦੇ ਵਾਲਿਆਂ ਦੇ ਖਿਲਾਫ ਜਿਹੜਾ ਹੈ ਨਾ ਉਹ ਸਰਗਰਮ ਹੋ ਜਾਂਦੇ ਨੇ। ਜਿਵੇਂ ਅੱਜ ਤੱਕ ਜਿੰਨੇ ਪੰਜ ਉਹ ਛੇਕੇ ਗਏ, ਤੁਸੀਂ ਉਹਨਾਂ ਦੀ ਅਗਰ ਗਿਣਤੀ ਕਰੋਗੇ ਤੇ ਉਹ ਛੇਕੇ ਗਏ ਜਿਹੜੇ ਸੰਪਰਦਾਈ ਵਿਚਾਰਧਾਰਾ ਦੇ ਵਿਰੋਧ ਦੇ ਵਿੱਚ ਸਨ। ਪ੍ਰੋਫੈਸਰ ਦਰਸ਼ਨ ਸਿੰਘ ਜੀ ਨੂੰ, ਸਪੋਕਸਮੈਨ ਦੇ ਸਰਦਾਰ ਜੋਗਿੰਦਰ ਸਿੰਘ ਜੀ ਨੂੰ, ਇਸ ਤੋਂ ਪਹਿਲਾਂ ਗਿਆਨੀ ਗੁਰਮੁਖ ਸਿੰਘ ਜੀ ਨੂੰ, ਜਿੰਨੇ ਵੀ ਛੇਕੇ ਗਏ ਉਹ ਛੇਕੇ ਗਏ ਜਿਹੜੇ ਇਸ ਵਿਚਾਰਧਾਰਾ ਦੇ ਵਿਰੋਧੀ ਸਨ ਜਾਂ ਇਹਦੇ ਨਾਲ ਸਹਿਮਤ ਨਹੀਂ ਸਨ। ਇਸ ਕਰਕੇ ਉਹ ਕਿਸੇ ਇੱਕ ਵਿਚਾਰਧਾਰਾ ਨਾਲ ਨਹੀਂ ਜੁੜਿਆ ਹੋਣਾ ਚਾਹੀਦਾ, ਪੰਥ ਨੂੰ ਸਮਰਪਿਤ ਹੋਣਾ ਚਾਹੀਦਾ। ਉਸ ਦੀ ਉਮਰ ਘੱਟੋ ਘੱਟ 40 ਸਾਲ ਅਤੇ ਵੱਧ ਤੋਂ ਵੱਧ 60 ਸਾਲ ਹੋਵੇ। ਮੈਚਿਓਰਡ ਹੋਣਾ ਚਾਹੀਦਾ, 40 ਸਾਲ ਤੋਂ ਘੱਟ ਉਮਰ ਨਹੀਂ ਹੋਣੀ ਚਾਹੀਦੀ। ਅਤੇ ਵੱਧ ਤੋਂ ਵੱਧ 60 ਸਾਲ ਦੀ ਉਮਰ 'ਚ ਬਣੇ। 5 ਸਾਲ ਦਾ ਅਸੀਂ ਟੈਨਿਓਰ ਰੱਖ ਰਹੇ ਹਾਂ, 65 ਤੱਕ ਖਤਮ ਹੋ ਜਾਏ। ਅਸੀਂ ਉਹਦੇ ਵਾਸਤੇ ਟੈਨਿਓਰ ਜਿਹੜਾ 2 ਟੈਨਿਓਰ ਉਹ ਲੈ ਸਕੇਗਾ 5-5 ਸਾਲ ਦੇ, ਲੇਕਿਨ 2 ਤੋਂ ਵੱਧ ਨਹੀਂ। ਜੇ 60 ਸਾਲ ਦੀ ਉਮਰ ਦਾ ਹੋਏਗਾ ਤਾਂ ਫਿਰ 2 ਟੈਨਿਓਰ ਨਹੀਂ ਲੈ ਸਕੇਗਾ। 65 ਸਾਲ ਦੀ ਉਮਰ ਤੱਕ ਟੋਟਲੀ ਰਿਟਾਇਰ ਹੋ ਜਾਣਾ ਜ਼ਰੂਰੀ ਹੈ। ਇਸ ਕਰਕੇ ਜੇ 60 ਸਾਲ ਦੀ ਉਮਰ ਦਾ ਹੋਏਗਾ ਤਾਂ ਫਿਰ 1 ਟੈਨਿਓਰ ਹੀ ਲੈ ਸਕੇਗਾ। ਇੱਕ ਹੋਰ ਅਸੀਂ ਕੰਡੀਸ਼ਨ ਲਾਈ ਹੈ, ਅਸੀਂ ਸੁਝਾਅ ਦੇ ਰਹੇ ਹਾਂ। ਕੰਡੀਸ਼ਨ ਲਾਈ ਮਤਲਬ ਇਹ ਕੋਈ ਅਸੀਂ ਲਾ ਨਹੀਂ ਦਿੱਤੀ ਅਤੇ ਉਹ ਪ੍ਰਵਾਨ ਨਹੀਂ ਹੋ ਗਿਆ। ਇਹ ਸਾਡੇ ਸੁਝਾਅ ਨੇ ਵੀ ਇੰਝ ਹੋਣਾ ਚਾਹੀਦਾ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕਿਸੇ ਸਿਆਸੀ ਜਾਂ ਪੰਥਕ ਜਥੇਬੰਦੀ ਦਾ ਮੁਲਾਜ਼ਮ ਨਾ ਹੋਵੇ। ਅੱਜ ਜਿੰਨੇ ਵੀ ਨੇ ਇਹ ਸਾਰੇ ਮੁਲਾਜ਼ਮ ਹੁੰਦੇ ਨੇ ਸ਼੍ਰੋਮਣੀ ਕਮੇਟੀ ਦੇ, ਅਤੇ ਉਹਨਾਂ ਦੇ ਅਧੀਨ ਸਾਰਾ ਕੰਮ ਕਰਦੇ ਨੇ। ਇਸ ਕਰਕੇ ਸਾਰੀਆਂ ਗੜਬੜੀਆਂ ਹੋ ਰਹੀਆਂ ਨੇ, ਦੁਰਵਰਤੋਂ ਹੋ ਰਹੀ ਹੈ। ਹੁਣ ਉਹਦੇ ਬਾਅਦ ਹੈ ਕਿ ਉਹਦੀ ਚੋਣ ਦਾ ਵਿਧੀ ਵਿਧਾਨ ਕੀ ਹੋਵੇ। ਉਹਦੇ ਵਾਸਤੇ ਅਸੀਂ ਇਲੈਕਸ਼ਨ ਦੀ ਬਜਾਏ ਰਿਜੈਕਸ਼ਨ ਸਿਸਟਮ ਸੁਜੈਸਟ ਕੀਤਾ। ਇਹ ਬਿਲਕੁਲ ਨਵੀਂ ਗੱਲ ਹੈ, ਸ਼ਾਇਦ ਇੱਥੇ ਪਹਿਲਾਂ ਨਹੀਂ ਕਦੇ ਹੋਇਆ ਹੋਏਗਾ। ਰਿਜੈਕਸ਼ਨ ਦੀ ਬਜਾਏ ਐਲੀਮੀਨੇਸ਼ਨ ਲਫ਼ਜ਼ ਮੈਂ ਵਰਤਾਂਗਾ, ਐਲੀਮੀਨੇਸ਼ਨ ਪ੍ਰੋਸੈਸ ਸੁਜੈਸਟ ਕੀਤੀ ਹੈ। ਕੋਈ ਵੀ ਮੈਂਬਰ ਜਿਹੜਾ ਬੋਰਡ ਦਾ ਉਹ ਕਿਸੇ ਦਾ ਨਾਂ ਸੁਜੈਸਟ ਕਰ ਸਕਦਾ ਜਿਹੜਾ ਯੋਗਤਾਵਾਂ 'ਤੇ ਪੂਰਾ ਉਤਰਦਾ ਹੋਵੇ। 2 ਹੋਰ ਮੈਂਬਰਾਂ ਦੀ ਪ੍ਰੋੜਤਾ ਹੋਣੀ ਜ਼ਰੂਰੀ ਹੈ। ਜਿੰਨੇ ਮੰਨ ਲਓ 5 ਨਾਂ ਆ ਗਏ ਨੇ ਅਤੇ ਬੋਰਡ ਦੇ ਮੈਂਬਰਾਂ ਦੀ ਮੀਟਿੰਗ ਹੋਵੇ, ਉਹਦੇ ਵਿੱਚ ਸਾਰੇ ਜਿਹੜੇ ਮੈਂਬਰ ਹਾਜ਼ਰ ਨੇ ਉਹ ਆਪਣੇ ਆਪਣੇ ਕੈਂਡੀਡੇਟ ਦੱਸਣ ਵੀ ਉਹਨਾਂ ਦੀ ਪਸੰਦ ਦਾ ਕਿਹੜਾ ਉਹਨਾਂ 5 ਦੇ ਵਿੱਚੋਂ। ਜਿਹਨੂੰ ਸਭ ਤੋਂ ਘੱਟ ਸਹਿਮਤੀ ਮਿਲੇ ਉਹ ਐਲੀਮੀਨੇਟ ਹੋ ਗਿਆ। ਉਹਦੇ ਬਾਅਦ 4 ਰਹਿ ਗਏ, ਉਹਨਾਂ 4 ਦੇ ਵਿੱਚ ਉਹੀ ਪ੍ਰੋਸੈਸ ਹੋਵੇ। ਜਿਹਨੂੰ ਸਭ ਤੋਂ ਘੱਟ ਸਹਿਮਤੀ ਮਿਲੇ ਉਹ ਐਲੀਮੀਨੇਟ ਹੋ ਜਾਏ। ਅਖੀਰ 'ਤੇ ਇੱਕ ਰਹਿ ਜਾਏਗਾ, ਉਹ ਪੰਥ ਪ੍ਰਵਾਨਿਤ ਹੋਏਗਾ ਫਿਰ, ਕਿਉਂਕਿ ਉਹਦੀ ਪ੍ਰੋਸੈਸ ਦੇ ਵਿੱਚ ਹਿੱਸਾ ਜਿਹੜਾ ਸਾਰੇ ਪੰਥਕ ਬੋਰਡ ਨੇ ਲਿਆ ਹੋਏਗਾ। ਔਰ ਪੰਥਕ ਬੋਰਡ ਜਿਹੜਾ ਸਾਰੇ ਵਿਸ਼ਵ ਦੇ ਸਿੱਖਾਂ ਦੀ ਰਿਪਰੈਜ਼ੈਂਟੇਸ਼ਨ ਕਰਦਾ। ਇਸ ਕਰਕੇ ਉਹ ਬਿਲਕੁਲ ਪੰਥ ਪ੍ਰਵਾਨਿਤ ਜਿਹੜਾ ਉਹ ਮੰਨਿਆ ਜਾਏਗਾ।
ਇਹ ਪ੍ਰੋਸੈਸ ਬਣਾਈ ਹੈ, ਅਸੀਂ ਸੁਜੈਸਟ ਕੀਤੀ ਹੈ ਇੱਕ ਅਸੀਂ ਇੱਕ ਕ੍ਰਾਈਟੇਰੀਆ ਬਣਾਇਆ ਹੈ ਕਿ ਕਿਹੜੇ ਕੇਸ ਅਕਾਲ ਤਖਤ ਤੇ ਲਏ ਜਾ ਸਕਣਗੇ। ਕਿਉਂਕਿ ਇਹ ਵੀ ਬੜਾ ਇੰਪੋਰਟੈਂਟ ਹੈ। ਅੱਜ ਨਿੱਕਾ ਮੋਟੀ ਗੱਲ ਹੁੰਦੀ ਹੈ, ਉਹ ਵੀ ਅਕਾਲ ਤਖਤ ਤੇ ਵੱਡੀ ਹੁੰਦੀ ਹੈ, ਉਹ ਵੀ ਅਕਾਲ ਤਖਤ ਤੇ। ਉਹਦੇ ਵਾਸਤੇ ਕ੍ਰਾਈਟੇਰੀਆ ਫਿਕਸ ਕਰਨਾ ਬੜਾ ਜ਼ਰੂਰੀ ਹੈ। ਇਹਨੂੰ ਅਸੀਂ ਕਹਿੰਦੇ ਹਾਂ ਅਧਿਕਾਰ ਖੇਤਰ, ਵੀ ਉਹਦੇ ਅਧਿਕਾਰ 'ਚ ਕਿਹੜੇ ਕਿਹੜੇ ਖੇਤਰ ਆਉਣਗੇ। ਸਭ ਤੋਂ ਪਹਿਲਾਂ ਗੁਰਮਤਿ ਸਿਧਾਂਤਾਂ ਨਾਲ ਸੰਬੰਧਿਤ ਵਿਸ਼ੇ, ਪੰਥਕ ਮਰਿਆਦਾ ਨਾਲ ਸੰਬੰਧਿਤ ਵਿਸ਼ੇ, ਕੌਮੀ ਸਿਆਸੀ ਖੇਤਰ ਨਾਲ ਸੰਬੰਧਿਤ ਵਿਸ਼ੇ, ਸਿੱਖ ਕੌਮ ਦੀ ਵਿਲੱਖਣਤਾ ਨੂੰ ਚੁਣੌਤੀ ਦੇਣ ਵਾਲੇ ਮੁੱਦੇ, ਦੇਸ਼ ਦੀ ਰਾਜਨੀਤੀ ਨਾਲ ਕੌਮ 'ਤੇ ਪੈਣ ਵਾਲੇ ਪ੍ਰਭਾਵ ਦੇ ਮੁੱਦੇ। ਦੇਸ਼ ਦੀ ਰਾਜਨੀਤੀ 'ਚ ਕੋਈ ਇਹੋ ਜਿਹੀ ਪਲੈਨਿੰਗ ਕੀਤੀ ਜਾਂਦੀ ਹੈ ਜਿਹਦਾ ਪ੍ਰਭਾਵ ਸਿੱਖ ਕੌਮ 'ਤੇ ਵੀ ਪੈਣਾ ਹੈ, ਉਹਨਾਂ ਮੁੱਦਿਆਂ ਨੂੰ ਵੀ ਅਕਾਲ ਤਖਤ 'ਤੇ ਵਿਚਾਰਿਆ ਜਾ ਸਕੇਗਾ। ਦੇਸ਼ ਦੀ ਰਾਜਨੀਤੀ ਬਾਰੇ ਸਿੱਖ ਕੌਮ ਦੀ ਪਹੁੰਚ ਨਾਲ ਸੰਬੰਧਿਤ ਮੁੱਦੇ, ਕਿਸੇ ਅਣਮਤੀ ਸੰਸਥਾ ਜਾਂ ਵਿਅਕਤੀ ਵੱਲੋਂ ਸਿੱਖ ਸਿਧਾਂਤਾਂ ਨਾਲ ਖਿਲਵਾੜ ਕਰਨ ਜਾਂ ਕੌਮ ਨੂੰ ਚੁਣੌਤੀ ਦੇਣ ਵਾਲੇ ਮੁੱਦੇ। ਕਾਨੂੰਨੀ ਮੁੱਦੇ ਵੀ ਵਿਚਾਰੇ ਜਾ ਸਕਣਗੇ, ਪਰ ਉਹ ਉਨਾ ਹੀ ਵਿਚਾਰੇ ਜਾ ਸਕਣਗੇ ਜਿੰਨਾ ਉਹਦਾ ਸਿੱਖ ਕੌਮ ਨਾਲ ਸੰਬੰਧਿਤ ਹੈ, ਗੁਰਮਤਿ ਸਿਧਾਂਤਾਂ ਨਾਲ ਜਾਂ ਸਿੱਖ ਮਰਿਆਦਾ ਨਾਲ ਸੰਬੰਧਿਤ ਹੈ, ਇਸ ਤੋਂ ਉੱਪਰ ਨਹੀਂ। ਉਹਦੇ ਬਾਅਦ ਉਹ ਕੇਸ ਕਾਨੂੰਨੀ ਪ੍ਰਕਿਰਿਆ ਲਈ ਖੁੱਲ੍ਹਾ ਹੋਏਗਾ। ਇਹ ਨਹੀਂ ਕਿ ਅਕਾਲ ਤਖਤ ਉਹਨੂੰ ਕੋਈ ਸਜ਼ਾ ਲਾਤੀ ਗਈ ਹੈ ਜਾਂ ਵਿਚਾਰ ਲਿਆ ਗਿਆ ਅਤੇ ਉਹਦੇ ਬਾਅਦ ਉਹ ਕੇਸ ਖਤਮ ਹੋ ਗਿਆ। ਉਹ ਕਾਨੂੰਨੀ ਪ੍ਰਕਿਰਿਆ ਲਈ ਜਿਹੜਾ ਉਹ ਖੁੱਲ੍ਹਾ ਹੋਏਗਾ। 3 ਫੈਸਲੇ ਅਸੀਂ ਐਸੇ ਕੀਤੇ ਨੇ ਜਿਹੜੇ ਪੰਥਕ ਬੋਰਡ ਦੇ ਸਲਾਹ ਦੇ ਬਗੈਰ ਨਹੀਂ ਕੀਤੇ ਜਾ ਸਕਦੇ। ਉਹ 3 ਫੈਸਲੇ ਨੇ। ਕਿਸੇ ਨੂੰ ਪੰਥ ਵਿੱਚ ਛੇਕਣ ਦਾ ਫੈਸਲਾ, ਜੇ ਪੰਥ ਵਿੱਚੋਂ ਕਿਸੇ ਨੂੰ ਛੇਕਣਾ ਹੈ ਤਾਂ ਉਹ ਪੰਥਕ ਬੋਰਡ ਕੋਲੋਂ ਪ੍ਰਵਾਨ ਕਰਾਉਣਾ ਪਏਗਾ। ਕਿਸੇ ਨੂੰ ਪੰਥਕ ਜਥੇਬੰਦੀ, ਕਿਸੇ ਪੰਥਕ ਜਥੇਬੰਦੀ ਜਾਂ ਪੰਥਕ ਸ਼ਖਸੀਅਤ 'ਤੇ ਪਾਬੰਦੀ ਲਾਉਣ ਦਾ ਫੈਸਲਾ, ਅਤੇ ਤੀਸਰਾ ਕਿਸੇ ਵਿਅਕਤੀ ਨੂੰ ਕੋਈ ਵਿਸ਼ੇਸ਼ ਸਨਮਾਨ ਦੇਣ ਦਾ ਫੈਸਲਾ। ਇਹ 3 ਜਿਹੜੇ ਨੇ ਇਹ ਪੰਥਕ ਬੋਰਡ ਕੋਲੋਂ ਪਾਸ ਕਰਾਉਣੇ ਪੈਣਗੇ। ਅੱਜ ਕੋਈ ਵੀ ਬੰਦਾ ਐਡਾ ਕਾਬਲ ਨਹੀਂ ਹੋ ਸਕਦਾ ਕਿ ਹਰ ਵਿਸ਼ੇ ਦਾ ਮਾਹਰ ਹੋਵੇ। ਅੱਜ ਜਿਹੜੇ ਸਾਡੇ ਜਥੇਦਾਰ ਨੇ ਉਹਨਾਂ ਦੀ ਕਾਬਲੀਅਤ ਕਿੰਨੀ ਕੁ ਹੁੰਦੀ ਹੈ, ਮੈਂ ਉਹਦੇ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ। ਆਪਾਂ ਸਾਰੇ ਜਾਣਦੇ ਹਾਂ। ਅਤੇ ਹਰ ਕਿਸਮ ਦਾ ਉਹਨਾਂ ਕੋਲ ਕੇਸ ਲਿਆ ਜਾਇਆ ਜਾਂਦਾ ਔਰ ਆਸ ਕੀਤੀ ਜਾਂਦੀ ਹੈ ਵੀ ਉਹਦਾ ਫੈਸਲਾ ਦੇ ਦੇਣ। ਉਹਦੇ ਵਾਸਤੇ ਇੱਕ ਅਸੀਂ ਸਲਾਹਕਾਰ ਬੋਰਡ ਸੁਜੈਸਟ ਕੀਤਾ ਹੈ। ਅਕਾਲ ਜਿਹੜਾ ਮੁੱਖ ਸੇਵਾਦਾਰ ਹੈ ਉਹਦਾ ਇੱਕ ਸਲਾਹਕਾਰ ਬੋਰਡ ਹੋਵੇ। ਉਹਦੇ ਵਿੱਚ ਵਕੀਲ ਵੀ ਹੋਣ, ਚਾਹੇ ਵਕੀਲ ਹੋਣ, ਚਾਹੇ ਰਿਟਾਇਰਡ ਜੱਜ ਹੋਣ ਜਾਂ ਕੋਈ, ਉਹਦੇ ਵਿੱਚ ਐਜੂਕੇਸ਼ਨਿਸਟ ਵੀ ਹੋਣ, ਉਹਦੇ ਵਿੱਚ ਸਮਾਜ ਸ਼ਾਸਤਰੀ ਵੀ ਹੋਣ, ਉਹਦੇ ਵਿੱਚ ਸਾਇੰਟਿਸਟ ਵੀ ਹੋਣ। ਇਹ ਵੱਧ ਤੋਂ ਵੱਧ 50 ਮੈਂਬਰ ਦਾ ਹੋ ਸਕਦਾ ਹੈ। ਜਿਸ ਕਿਸਮ ਦਾ ਮੁੱਦਾ ਆਵੇ, ਐਜੂਕੇਸ਼ਨਿਸਟ ਵੀ ਹੋਣ। ਮੰਨ ਲਓ ਐਜੂਕੇਸ਼ਨ ਨਾਲ ਸੰਬੰਧਿਤ ਮੁੱਦਾ ਆਇਆ ਅਤੇ ਜਿਹੜੇ ਐਜੂਕੇਸ਼ਨ ਐਕਸਪਰਟ ਨੇ ਉਹ 5 ਦਾ ਇੱਕ ਘੋਖ ਕਮੇਟੀ ਬਣਾਈ ਜਾਵੇ। ਉਹ ਘੋਖ ਕਮੇਟੀ ਉਹਦੀ ਕੇਸ ਦੀ ਪੂਰੀ ਘੋਖ ਕਰਕੇ ਆਪਣਾ ਫੈਸਲਾ ਦੱਸੇ। ਉਹ ਫੈਸਲਾ ਸਲਾਹਕਾਰ ਬੋਰਡ ਪਾਸ ਕਰੇ। ਜਿਹੜਾ ਫੈਸਲਾ ਸਲਾਹਕਾਰ ਬੋਰਡ ਪਾਸ ਕਰੇਗਾ, ਮੁੱਖ ਸੇਵਾਦਾਰ ਉਹਨੂੰ ਅਨਾਊਂਸ ਕਰੇਗਾ, ਆਪਣੇ ਤੌਰ 'ਤੇ ਕੋਈ ਫੈਸਲਾ ਨਹੀਂ ਲੈ ਸਕੇਗਾ। ਉਹ ਕਹੇ ਵੀ ਇੰਡੀਵਿਜੂਅਲ ਤੌਰ 'ਤੇ ਮੇਰਾ ਫੈਸਲਾ ਹੈ। ਇੱਕ ਕਰ ਸਕਦਾ ਹੈ ਕਿ ਅਗਰ ਉਹ ਫੈਸਲੇ ਨਾਲ ਸਹਿਮਤ ਨਹੀਂ ਤਾਂ ਉਹ ਬੋਰਡ ਨੂੰ ਦੁਬਾਰਾ ਵਾਪਸ ਭੇਜ ਸਕਦਾ ਹੈ ਕਿ ਇਹਦੇ ਬਾਰੇ ਦੁਬਾਰਾ ਸਲਾਹ ਕਰੋ। ਜੇ ਕਿਸੇ ਮੁੱਦੇ ਦੇ ਉੱਤੇ ਫੈਸਲਾ ਨਹੀਂ ਹੁੰਦਾ ਸਲਾਹਕਾਰ ਬੋਰਡ ਦੇ ਵਿੱਚੋਂ, ਅਤੇ ਫਿਰ ਉਹ ਮੁੱਦਾ ਜਿਹੜਾ ਹੈ ਪੰਥਕ ਬੋਰਡ ਕੋਲ ਚਲਾ ਜਾਏਗਾ। ਪੰਥਕ ਬੋਰਡ ਦਾ ਫੈਸਲਾ ਲਾਸਟ ਹੋਏਗਾ। ਪੰਥਕ ਬੋਰਡ ਜੋ ਫੈਸਲਾ ਕਰ ਦੇਗਾ ਉਹ ਲਾਸਟ ਫੈਸਲਾ ਹੋਏਗਾ। ਇਹ ਹੈ ਕਾਰਜ ਵਿਧੀ ਜਿਹੜੀ ਅਸੀਂ ਇਹਦੇ ਸੁਜੈਸਟ ਕੀਤੀ ਹੈ। ਇਹਦੇ ਵਿੱਚ ਆਖਰੀ ਜਿਹੜਾ ਭਾਗ ਹੈ ਉਹ ਹੈ ਡਿਸਮਿਸਲ ਦਾ। ਮੈਂ ਜਿਵੇਂ ਆਪ ਜੀ ਨੂੰ ਬੇਨਤੀ ਕੀਤੀ ਹੈ ਕਿ 5 ਸਾਲ ਦੀ ਮਿਆਦ ਹੋਏਗੀ, ਇੱਕ ਟਰਮ ਹੋਰ ਲੈ ਸਕੇਗਾ, ਲੇਕਿਨ ਦੂਜੀ ਟਰਮ ਵਾਸਤੇ ਉਸੇ ਪ੍ਰਕਿਰਿਆ 'ਚੋਂ ਨਿਕਲਣਾ ਪਏਗਾ।
ਇਹ ਨਹੀਂ ਕਿ ਅੱਜ ਬਣਿਆ ਹੋਇਆ ਤੇ ਉਹਦੇ 5 ਸਾਲ ਹੋਰ ਵਧਾ ਦਿਓ। ਜੋ ਚੋਣ ਦੀ ਪ੍ਰਕਿਰਿਆ ਬੋਰਡ ਦੇ ਥਰੂ ਆਉਣ ਦੀ, ਉਸੇ ਪ੍ਰਕਿਰਿਆ 'ਚੋਂ ਨਿਕਲਣਾ ਪਏਗਾ। ਲੇਕਿਨ ਕੁਝ ਖਾਸ ਹਾਲਾਤ ਜਿਨ੍ਹਾਂ ਵਿੱਚ ਉਹਨੂੰ ਅਹੁਦੇ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਕੱਢਿਆ ਜਾ ਸਕੇਗਾ, ਹਟਾਇਆ ਜਾ ਸਕੇਗਾ, ਉਹਦੇ ਵਾਸਤੇ ਇੱਕ ਮੁੱਖ ਸੇਵਾਦਾਰ ਦੀ ਮਰਿਆਦਾ ਬਣਾਈ ਹੈ। ਉਹ ਮਰਿਆਦਾ ਹੈ, ਮੁੱਖ ਸੇਵਾਦਾਰ ਕੋਈ ਐਸਾ ਕੰਮ ਨਹੀਂ ਕਰੇਗਾ ਜੋ ਪੰਥਕ ਮਰਿਆਦਾ ਤੋਂ ਬਾਹਰ ਹੋਵੇ। ਨੰਬਰ 2, ਮੁੱਖ ਸੇਵਾਦਾਰ ਇਹ ਵੀ ਯਕੀਨੀ ਬਣਾਵੇਗਾ ਕਿ ਉਸ ਦੇ ਪਰਿਵਾਰ ਵਿੱਚ ਸਾਰੇ ਸਮਾਜਿਕ ਸੰਸਕਾਰ ਗੁਰਮਰਿਆਦਾ ਦੇ ਘੇਰੇ ਵਿੱਚ ਹੋਣ। ਲੋਕਾਂ ਨੂੰ ਤਾਂ ਸਿੱਖਿਆ ਦੇ ਰਿਹਾ ਹੋਵੇ ਮਰਿਆਦਾ ਦੀ, ਤੇ ਆਪਣੇ ਘਰ ਦੇ ਵਿੱਚ ਹੋਰ ਹੀ ਕੁਝ ਹੋ ਰਿਹਾ ਹੋਵੇ, ਉਹ ਨਹੀਂ ਹੋਣਾ ਚਾਹੀਦਾ। ਬਾਹਰੀ ਜਾਂ ਅਨਮਤੀਆਂ ਦੇ ਪ੍ਰੋਗਰਾਮ ਵਿੱਚ ਜਾਣ ਵੇਲੇ ਧਿਆਨ ਦੇਣਾ। ਬਾਹਰੀ ਜਾਂ ਅਨਮਤੀਆਂ ਦੇ ਪ੍ਰੋਗਰਾਮ ਵਿੱਚ ਜਾਣ ਵੇਲੇ ਉਹ ਯਕੀਨੀ ਬਣਾਏਗਾ ਕਿ ਉਸ ਦਾ ਕੋਈ ਬਚਨ ਜਾਂ ਕਰਮ ਗੁਰਮਤਿ ਸਿਧਾਂਤਾਂ ਦੇ ਉਲਟ ਕਿਸੇ ਦੀ ਖੁਸ਼ਾਮਦ ਕਰਨ ਵਾਲਾ, ਪੰਥ ਦੀ ਆਨ ਬਾਨ ਸ਼ਾਨ ਨੂੰ ਕਟਾਉਣ ਵਾਲਾ ਨਾ ਹੋਵੇ। ਹਰ ਬਚਨ ਜਿਹੜਾ ਸੋਚ ਕੇ ਬੋਲੇਗਾ, ਹਰ ਲਫ਼ਜ਼ ਸੋਚ ਕੇ ਬੋਲੇਗਾ ਕਿ ਪੰਥ ਦੀ ਆਨ ਬਾਨ ਸ਼ਾਨ ਨੂੰ ਠੇਸ ਪਹੁੰਚਦੀ ਹੋਵੇ ਔਰ ਕਿਸੇ ਦੀ ਖੁਸ਼ਾਮਦ ਵਿੱਚ ਨਾ ਬੋਲਿਆ ਜਾ ਰਿਹਾ ਹੋਵੇ। ਪੰਥ ਦੀ ਆਨ ਬਾਨ ਸ਼ਾਨ ਨੂੰ ਘਟਾਉਣ ਵਾਲੀ ਕਿਸੇ ਦੀ ਟਿੱਪਣੀ ਦਾ ਪੂਰੀ ਜੁਰਤ ਨਾਲ ਠੋਕਵਾਂ ਜਵਾਬ ਦੇਵੇਗਾ। ਮੰਨ ਲਓ ਕਿਸੇ ਅਨਮਤੀ ਪ੍ਰੋਗਰਾਮ ਦੇ ਵਿੱਚ ਗਿਆ, ਉੱਥੇ ਕਿਸੇ ਨੇ ਕਮੈਂਟ ਕਰਤਾ ਸਿੱਖ ਕੌਮ ਬਾਰੇ, ਤੇ ਸੁਣ ਕੇ ਨਹੀਂ ਆ ਜਾਏਗਾ, ਉੱਥੇ ਉਸ ਮੌਕੇ 'ਤੇ ਉਹਦਾ ਠੋਕਵਾਂ ਜਵਾਬ ਦੇਵੇਗਾ। ਇਹ ਮਰਿਆਦਾ ਹੈ ਉਹਦੇ ਵਾਸਤੇ। ਪੰਜਵਾਂ, ਉਹ ਕੋਈ ਸੁਰੱਖਿਆ ਛਤਰੀ ਨਹੀਂ ਲਵੇਗਾ, ਸਰਕਾਰੀ ਸੁਰੱਖਿਆ ਛਤਰੀ ਨਹੀਂ ਲਵੇਗਾ। ਜਿਵੇਂ ਅੱਜ ਦੇ ਜਥੇਦਾਰਾਂ ਦੇ ਅੱਗੇ ਪਿੱਛੇ ਘੂੰ ਗੱਡੀਆਂ ਫਿਰਦੀਆਂ ਨੇ। ਪੰਥ ਦਾ ਜਥੇਦਾਰ ਹੈ, ਪੰਥ ਆਪਣੇ ਜਥੇਦਾਰ ਦੀ ਆਪ ਜ਼ਿੰਮੇਵਾਰੀ ਸੰਭਾਲੇਗਾ, ਕੋਈ ਸਰਕਾਰੀ ਸੁਰੱਖਿਆ ਨਹੀਂ ਲਵੇਗਾ। ਸ਼੍ਰੋਮਣੀ ਕਮੇਟੀ ਵੱਲੋਂ 5 ਸੇਵਾਦਾਰ ਉਹਨੂੰ ਦਿੱਤੇ ਜਾਣਗੇ, ਉਹੀ ਉਹਦੀ ਸੁਰੱਖਿਆ ਦਾ ਕੰਮ ਵੀ ਕਰਨਗੇ, ਉਹੀ ਉਹਦੇ ਸਹਿਯੋਗੀ ਦਾ ਕੰਮ ਵੀ ਕਰਨਗੇ। ਹੋਰ ਕੋਈ ਸਰਕਾਰੀ ਸੁਰੱਖਿਆ ਛਤਰੀ ਨਹੀਂ ਲਵੇਗਾ। ਉਹ ਕਿਸੇ ਕਿਸਮ ਦੇ ਮਾਇਕ ਜਾਂ ਪਦਾਰਥੀ ਕੀਮਤੀ ਤੋਹਫੇ ਪ੍ਰਵਾਨ ਨਹੀਂ ਕਰੇਗਾ। ਇਹ ਹੈ ਜਿੱਥੋਂ ਕਰਪਸ਼ਨ ਸ਼ੁਰੂ ਹੁੰਦੀ ਹੈ। ਕੀਮਤੀ ਤੋਹਫੇ ਲੈਣੇ, ਬੰਦ ਲਿਫਾਫੇ ਲੈਣੇ, ਇਹ ਕਰਪਸ਼ਨ ਦੀ ਸ਼ੁਰੂਆਤ ਹੁੰਦੀ ਹੈ। ਅਸੀਂ ਉਹਦੇ ਵਾਸਤੇ ਸੁਜੈਸਟ ਕੀਤਾ ਹੈ ਕਿ ਉਹ ਕੋਈ ਕੀਮਤੀ ਗਿਫਟ ਵੀ ਨਹੀਂ ਲਏਗਾ ਅਤੇ ਲਿਫਾਫੇ ਵੀ ਨਹੀਂ ਲਏਗਾ। ਹੁਣ ਉਹਨੂੰ ਹਟਾਇਆ ਤਾਂ ਜਾ ਸਕੇਗਾ, ਇੱਕ ਤਾਂ ਜੇ ਉਹਨੇ ਉੱਪਰਲੀਆਂ 6 ਜਿਹੜੀਆਂ ਇਹ ਅਸੀਂ ਕੰਡੀਸ਼ਨਸ ਲਾਈਆਂ ਨੇ, ਮਰਿਆਦਾ ਬਣਾਈ ਹੈ ਉਹਦੇ ਵਾਸਤੇ, ਅਗਰ ਇਹਨਾਂ 'ਚੋਂ ਕਿਸੇ ਦੀ ਉਲੰਘਣਾ ਕਰੇਗਾ। ਦੂਸਰਾ, ਜੇ ਉਹਦਾ ਮਾਨਸਿਕ ਸੰਤੁਲਨ ਵਿਗੜ ਜਾਵੇ। ਤੀਸਰਾ, ਉਸ 'ਤੇ ਆਚਰਣਹੀਨਤਾ ਦਾ ਕੋਈ ਦੋਸ਼ ਸਾਬਤ ਹੋ ਜਾਵੇ। ਜੇ ਉਸ 'ਤੇ ਰਿਸ਼ਵਤ ਆਦਿ ਲੈਣ ਦਾ ਜਾਂ ਸੰਗਤੀ ਮਾਇਆ ਦੀ ਅਯੋਗ ਲੈਣ ਦੇਣ ਕਰਨ ਦਾ ਦੋਸ਼ ਸਾਬਤ ਹੋ ਜਾਵੇ। ਇਹਨਾਂ ਹਾਲਾਤ ਦੇ ਵਿੱਚ ਹਟਾਇਆ ਜਾ ਸਕੇਗਾ, ਇਸ ਤੋਂ ਇਲਾਵਾ ਹੋਰ ਕੋਈ ਨਹੀਂ। ਹੁਣ ਉਹਦੇ ਵਾਸਤੇ ਵੀ ਕਿਸ ਪ੍ਰੋਵੀਜ਼ਨ ਕੀਤਾ ਹੈ ਕਿ ਜੇ ਉਹਦੇ ਉੱਤੇ ਦੋਸ਼ ਲੱਗਾ, ਚਾਹੇ ਆਚਰਣਹੀਨਤਾ ਦਾ, ਚਾਹੇ ਕੋਈ ਪੈਸੇ ਦੇ ਲੈਣ ਦੇਣ ਕਰਨ ਦਾ, ਉਹਦੇ ਵਾਸਤੇ ਜਿਹੜਾ ਸਲਾਹਕਾਰ ਬੋਰਡ ਹੈ ਉਹਦੇ ਵਿੱਚੋਂ ਕਮੇਟੀ ਬਣੇਗੀ, ਕੋਕ ਕਮੇਟੀ। ਉਹ ਸਾਰੇ ਕੇਸ ਨੂੰ ਸਟੱਡੀ ਕਰੇਗੀ ਔਰ ਉਹਦਾ ਟਾਈਮ ਬਾਉਂਡ ਕਰ ਦਿੱਤਾ ਹੈ ਕਿ ਉਹ 30 ਦਿਨਾਂ ਦੇ ਵਿੱਚ ਆਪਣਾ ਫੈਸਲਾ ਦੇਗੀ, ਇਸ ਤੋਂ ਉੱਤੇ ਨਹੀਂ। ਸਿਰਫ 15 ਦਿਨ ਦਾ ਟਾਈਮ ਵਧਾਇਆ ਜਾ ਸਕਦਾ ਹੈ ਇੱਕ ਵਾਰੀ ਖਾਸ ਹਾਲਾਤ ਦੇ ਵਿੱਚ। ਜੇ ਦੋਸ਼ੀ ਪਾਇਆ ਜਾਂਦਾ ਹੈ ਉਹਨੂੰ ਹਟਾ ਦਿੱਤਾ ਜਾਏਗਾ। ਜੇ ਦੋਸ਼ੀ ਨਹੀਂ ਪਾਇਆ ਜਾਂਦਾ ਤੇ ਜਿੰਨੇ ਉਹਦੇ ਉੱਤੇ ਤੋਹਮਤ ਲਾਈ ਹੈ, ਜਿੰਨੇ ਉੱਤੇ ਉਂਗਲੀ ਚੁੱਕੀ ਹੈ ਉਹਦੇ ਕਿਰਦਾਰ 'ਤੇ, ਉਹਨੂੰ ਐਸੀ ਸਜ਼ਾ ਦਿੱਤੀ ਜਾਵੇ ਜਿਹੜੀ ਦੂਸਰਿਆਂ ਵਾਸਤੇ ਐਗਜ਼ਾਮਪਲ ਸੈੱਟ ਕਰੇ। ਇਸ ਤਰ੍ਹਾਂ ਦੀ ਉਹਨੂੰ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਣੀ ਚਾਹੀਦੀ ਹੈ। ਇਹ ਪ੍ਰਕਿਰਿਆ ਅਸੀਂ ਬਣਾਈ ਹੈ ਜੀ ਉਹਦੇ ਹਟਾਉਣ ਦੇ ਵਾਸਤੇ। ਇਹਦੇ ਵਿੱਚ ਇੱਕ ਇਸ਼ੂ ਆਉਂਦਾ ਹੈ ਕਿ ਜੇ ਉਹਨੂੰ ਵਿੱਚੋਂ ਹਟਾ ਦਿੱਤਾ, 5 ਸਾਲ ਦੀ ਟਰਮ ਪੂਰੀ ਹੋ ਗਈ, ਫਿਰ ਤੇ ਬੋਰਡ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਜੇ ਵਿੱਚੋਂ ਹਟਾ ਦਿੱਤਾ ਤੇ ਉਸ ਹਾਲਾਤ ਦੇ ਵਿੱਚ ਕੀ ਕੀਤਾ ਜਾਵੇ, ਉਹਦੇ ਵਾਸਤੇ ਅਸੀਂ ਇਹ ਸੁਜੈਸਟ ਕੀਤਾ ਹੈ ਕਿ ਪਹਿਲਾਂ ਜੇ ਮੰਨ ਲਓ 5 ਸੀਗੇ ਉਮੀਦਵਾਰ, ਜਿਹੜਾ ਦੂਜੇ ਨੰਬਰ 'ਤੇ ਰਿਹਾ, ਬਾਕੀ ਟਰਮ ਵਾਸਤੇ ਉਹਨੂੰ ਬਣਾ ਦਿੱਤਾ ਜਾਵੇ। ਬਾਕੀ ਟਰਮ ਵਾਸਤੇ ਮੰਨ ਲਓ 5 ਸਾਲ ਦੇ ਵਿੱਚੋਂ 3 ਸਾਲ ਉਹ ਕਰ ਚੁੱਕਾ ਹੈ, 2 ਸਾਲ ਬਾਕੀ ਨੇ, ਅਤੇ 2 ਸਾਲ ਵਾਸਤੇ ਜਿਹੜਾ 5 ਦੇ ਵਿੱਚੋਂ ਦੂਜੇ ਨੰਬਰ 'ਤੇ ਰਿਹਾ ਸੀ ਉਹਨੂੰ ਬਣਾ ਦਿੱਤਾ ਜਾਵੇ। ਜੇ ਉਹ ਅਵੇਲੇਬਲ ਨਹੀਂ, ਤੀਜੇ ਨੰਬਰ 'ਤੇ ਬਣਾ ਦਿੱਤਾ ਜਾਵੇ।
ਜੇ ਸਭ ਤੋਂ ਮਾੜੇ ਹਾਲਾਤ ਹੋਣ ਤੇ ਫਿਰ ਜਿਹੜਾ ਆਖਰੀ ਸਾਡੇ ਕੋਲ ਤਰੀਕਾ ਹੈ, ਜਿਹੜਾ ਪੰਥਕ ਬੋਰਡ ਹੈ ਉਹਦਾ ਸਕੱਤਰ ਜਿਹੜਾ ਹੈ ਉਹਨੂੰ ਬਣਾ ਦਿੱਤਾ ਜਾਵੇ ਰਹਿੰਦੇ ਸਰਨ ਵਾਸਤੇ। ਲੇਕਿਨ ਇਹ ਪ੍ਰਕਿਰਿਆ ਜਿਹੜੀ ਚੋਣ ਦੀ ਹਰ 5 ਸਾਲ ਬਾਅਦ ਚੱਲੇ, ਪੰਥਕ ਬੋਰਡ 5 ਸਾਲ ਦੇ ਬਾਅਦ ਜਿਹੜਾ ਹੈ ਉਹਦੀ ਚੋਣ ਕਰੇ। ਇਹ ਟੋਟਲ ਸੁਝਾਅ ਨੇ ਜਿਹੜੇ ਅਸੀਂ ਦਿੱਤੇ ਨੇ। ਮੈਂ ਉਹਨਾਂ ਨੂੰ ਭੇਜ ਦਿੱਤਾ, ਪਰ ਮੈਂ ਸਮਝਦਾ ਸਾਡੀ ਕੌਮ ਨੂੰ ਵੀ ਇਹਨਾਂ ਨੂੰ ਜਾਣਨ ਦਾ ਪੂਰਾ ਹੱਕ ਹੈ। ਇਸ ਕਰਕੇ ਅੱਜ ਪ੍ਰੈਸ ਕਾਨਫਰੰਸ ਰਾਹੀਂ ਆਪ ਰਾਹੀਂ ਸਿੱਖ ਸੰਗਤ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਆਪ ਜੀ ਨੇ ਕੋਈ ਸਵਾਲ ਕਰਨਾ ਹੋਵੇ ਮੈਂ ਹਾਜ਼ਰ ਹਾਂ। ਇਸ ਤਰ੍ਹਾਂ ਹੈ, ਸਿਰਫ ਫੈਸਲੇ ਕਰਨਾ ਹੀ ਨਹੀਂ ਮੁੱਖ ਸੇਵਾਦਾਰ ਦਾ ਕੰਮ। ਉਹਨੇ ਪੰਥਕ ਨੂੰ ਕਈ ਫਰੰਟਸ 'ਤੇ ਅਗਵਾਈ ਦੇਣੀ ਹੁੰਦੀ ਹੈ। ਧਰਮ ਪ੍ਰਚਾਰ ਦੇ ਖੇਤਰ ਨੇ, ਹੋਰ ਖੇਤਰ ਨੇ। ਇਹ ਤਾਂ ਹੈ ਜਿਸ ਵੇਲੇ ਕੋਈ ਕੇਸ ਆਉਂਦਾ ਹੈ ਉਸ ਕੇਸ ਦੇ ਬਾਰੇ, ਕਿਉਂਕਿ ਪੁਰਾਣੇ ਤਜਰਬੇ ਜਿਹੜੇ ਨੇ ਉਹਨਾਂ ਨੂੰ ਸਾਹਮਣੇ ਰੱਖਣਾ ਪਏਗਾ ਕਿ ਉਹ ਦੁਹਰਾਏ ਨਾ ਜਾਣ। ਔਰ ਜਿਹੜਾ ਸਿੱਖ ਕੌਮ ਦਾ ਵਿਧਾਨ ਹੈ, ਅੱਜ ਪ੍ਰੋਬਲਮ ਕੀ ਹੈ ਜਿਹੜੀ ਤੁਸੀਂ ਸਵਾਲ ਕੀਤਾ ਹੈ, ਅਕਾਲੀ ਦਲ ਕੋਲ ਤਾਕਤ ਆ ਗਈ, ਕਰਪਟ ਹੋ ਗਿਆ। ਕੱਲ੍ਹ ਜਥੇਦਾਰਾਂ ਨੂੰ ਐਬਸੋਲਿਊਟ ਪਾਵਰ ਦੇ ਦਿਓ, ਕਰਪਟ ਹੋ ਜਾਣਗੇ। ਅੱਜ ਵੀ ਜਿੱਥੇ ਉਹ ਪੋਲੀਟੀਕਲ ਬੰਦਿਆਂ ਦੇ ਅਧੀਨ ਨੇ, ਉਹਨਾਂ ਨੂੰ ਛੱਡ ਕੇ ਬਾਕੀ ਕਰਮਾਂ ਦੇ ਵਿੱਚ ਉਹਨਾਂ ਦੇ ਕਰਪਸ਼ਨ ਦੇ ਕੇਸ ਸਾਹਮਣੇ ਆਉਂਦੇ ਰਹਿੰਦੇ ਨੇ। ਮੈਂ ਕਿਸੇ ਬਾਹਰ ਦੀ ਗੱਲ ਨਹੀਂ ਕਰਦਾ। ਅਸੀਂ ਆਪ ਕੇਸ ਲੜਿਆ ਧਨਵੰਤ ਸਿੰਘ ਦਾ। ਧਨਵੰਤ ਸਿੰਘ ਨਾਂ ਦਾ ਇੱਕ ਸਾਧ ਸੀ, ਉਹਨੇ ਇੱਕ ਬੱਚੀ ਦੀ ਪੱਤ ਲੁੱਟੀ। ਅਸੀਂ ਉਹ ਕੇਸ ਅਕਾਲ ਤਖਤ ਸਾਹਿਬ 'ਤੇ ਭੇਜ ਦਿੱਤਾ ਔਰ ਉੱਥੇ 75,000 ਦੀ ਰਿਸ਼ਵਤ ਲੈ ਕੇ ਜੋਗਿੰਦਰ ਸਿੰਘ ਬਦਾਂਤੀ ਜੀ ਨੇ ਰੇਪ ਦਾ ਕੇਸ ਜਿਹੜਾ ਰਫਾ ਦਫਾ ਕਰਤਾ। ਐਬਸੋਲਿਊਟ ਪਾਵਰ ਕਿਸੇ ਨੂੰ ਦੇ ਦਿਓਗੇ ਕਰਪਟ ਹੋ ਜਾਏਗਾ। ਇਹ ਜਿਹੜੀ ਪਾਵਰ ਹੈ ਪੰਥ ਦੇ ਹੱਥ 'ਚ ਹੈ। ਪਹਿਲਾਂ ਐਡਵਾਈਜ਼ਰੀ ਬੋਰਡ ਹੈ, ਉਹਦੇ ਬਾਅਦ ਪੰਥਕ ਬੋਰਡ ਹੈ। ਇਸ ਤਰ੍ਹਾਂ ਫੈਸਲਾ ਜਿਹੜਾ ਪੰਥ ਦਾ ਹੋਏਗਾ। ਐਬਸੋਲਿਊਟ ਪਾਵਰ ਦੇਣ ਦਾ ਕੋਈ ਵਿਧੀ ਵਿਧਾਨ ਸਿੱਖ ਕੌਮ 'ਚ ਨਹੀਂ ਹੈ ਕਿ ਜਥੇਦਾਰ ਸਰਵਉੱਚ ਹੈ ਜੀ, ਉਹ ਜੋ ਮਰਜ਼ੀ ਫੈਸਲਾ ਕਰ ਦੇਵੇ। ਉਹ ਸਿੱਖ ਕੌਮ 'ਚ ਉਹਦਾ ਵਿਧਾਨ ਹੀ ਕੋਈ ਨਹੀਂ। ਇਹਦੇ ਪ੍ਰਮਾਣ ਦੇ ਤੌਰ 'ਤੇ ਇੱਕ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਗੁਰੂ ਗੋਬਿੰਦ ਸਿੰਘ ਗੁਰੂ ਸਾਹਿਬ ਆਪਣੇ ਸਮੇਂ ਦੇ ਵਿੱਚ ਆਪ ਜਵਾਬਦੇਹ ਸਨ ਸਿੱਖ ਕੌਮ ਨੂੰ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਾਦੂ ਪੀਰ ਦੀ ਦਰਗਾਹ ਦੇ ਉੱਤੇ ਤੀਰ ਨੀਵਾਂ ਕੀਤਾ। ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਕਿਹਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਾਨੂੰ ਸਿਖਾਉਂਦੇ ਹੋ ਕਿ ਮੜੀ ਮਸਾਣ ਪੂਜਣਾ ਨਹੀਂ, ਤੁਸੀਂ ਦਾਦੂ ਪੀਰ ਦੀ ਦਰਗਾਹ 'ਤੇ ਤੀਰ ਨੀਵਾਂ ਕੀਤਾ, ਤੁਸੀਂ ਨਮਸਕਾਰ ਕੀਤੀ ਹੈ। ਤੀਰ ਕਾਹਦੇ ਲਈ ਨੀਵਾਂ ਕੀਤਾ? ਨਮਸਕਾਰ ਕੀਤੀ ਹੈ। ਤੁਸੀਂ ਤਨਖਾਹੀਆ ਜੇ। ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਖੁਸ਼ ਹੋਏ, ਕਹਿਣ ਲੱਗੇ ਵੀ ਮੈਂ ਤੁਹਾਡਾ ਇਮਤਿਹਾਨ ਹੀ ਲੈਣਾ ਚਾਹੁੰਦਾ ਸੀ। ਮੈਂ ਵੇਖਣਾ ਚਾਹੁੰਦਾ ਸੀ ਕਿ ਤੁਸੀਂ ਸਿਰਫ ਸੁਣ ਕੇ ਚਲੇ ਜਾਂਦੇ ਹੋ ਕਿ ਕੁਝ ਅਮਲ ਵੀ ਕਰਦੇ ਹੋ। ਮੈਨੂੰ ਬੜੀ ਖੁਸ਼ੀ ਹੋਈ ਹੈ, ਲੇਕਿਨ ਮੈਂ ਗੁਨਾਹ ਤੇ ਕੀਤਾ। ਮੈਂ ਤੀਰ ਤੇ ਨੀਵਾਂ ਕੀਤਾ ਨਾ, ਇਸ ਲਈ ਮੈਨੂੰ ਤਨਖਾਹ ਲਾਈ ਜਾਵੇ। ਤਨਖਾਹ ਲਾਈ ਗਈ। ਪੰਥ ਨੇ ਇਹ ਵੇਖ ਕੇ ਵੀ ਗੁਰੂ ਮਹਾਰਾਜ ਸਾਡਾ ਇਮਤਿਹਾਨ ਲੈਣਾ ਚਾਹੁੰਦੇ ਸੀ, ਉਸ ਕਿਸਮ ਦੀ ਤਨਖਾਹ ਲਾਈ। ਚਮਕੌਰ ਦੀ ਗੜੀ ਦੇ ਵਿੱਚ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਬਹੁਤੇ ਸਿੱਖ ਸ਼ਹੀਦ ਹੋ ਗਏ, ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਉੱਥੇ ਸ਼ਹੀਦ ਹੋਣਾ ਚਾਹੁੰਦੇ ਸੀ, ਗੜੀ ਛੱਡਣਾ ਨਹੀਂ ਸੀ ਚਾਹੁੰਦੇ। 5 ਪਿਆਰਿਆਂ ਨੇ ਫੈਸਲਾ ਦਿੱਤਾ। ਉਹ 5 ਪਿਆਰੇ ਉਹ ਨਹੀਂ ਸਨ ਭਾਈ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ। ਉੱਥੇ ਜਿਹੜੇ 5 ਪਿਆਰੇ ਉਸ ਵੇਲੇ ਸਿੱਖਾਂ ਦੇ ਵਿੱਚੋਂ ਬਣਾਏ ਗਏ, ਉਹਨਾਂ ਨੇ ਹੁਕਮ ਕੀਤਾ ਗੜੀ ਛੱਡ ਜਾਓ। ਗੜੀ ਛੱਡ ਕੇ ਚਲੇ ਗਏ। ਗੁਰੂ ਵੀ ਜੇ ਪੰਥ ਦੇ ਫੈਸਲੇ ਮੰਨਣ ਲਈ ਮਜਬੂਰ ਹੈ ਤੇ ਅਸੀਂ ਕੋਈ ਕਹੀਏ ਵੀ ਕੋਈ ਮੁੱਖ ਸੇਵਾਦਾਰ ਜਾਂ ਜਥੇਦਾਰ ਉਹ ਇਸ ਅਹੁਦੇ 'ਤੇ ਬਿਠਾ ਦਈਏ ਕਿ ਸਾਰੇ ਉਹ ਆਪ ਫੈਸਲੇ ਕਰ ਸਕੇ, ਉਹ ਸਿੱਖ ਮਰਿਆਦਾ ਨਹੀਂ ਹੈ। ਇਹੋ ਜਿਹੇ ਹੋਰ ਬਹੁਤ ਪ੍ਰਮਾਣ ਦਿੱਤੇ ਜਾ ਸਕਦੇ ਨੇ। ਨਹੀਂ, ਉਹ ਇੱਕ ਸਿਧਾਂਤਕ ਗੱਲ ਹੈ। 2 ਯੂਨਿਟ ਆਫ ਪਾਵਰ ਨਹੀਂ ਹੋ ਸਕਦੇ। ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਨੇ। ਗੁਰੂ ਗ੍ਰੰਥ ਸਾਹਿਬ ਜੀ ਵਾਰਸ ਨੇ ਅਕਾਲ ਤਖਤ ਦੇ। ਗੁਰੂ ਦਾ ਤਖਤ ਹੈ। ਜੇ ਇੱਕ ਹੋਰ ਜਥੇਦਾਰ ਨਾਲ ਬਣਾ ਦਿਆਂਗੇ ਫਿਰ ਉਹ ਗੱਲ ਨਹੀਂ। ਗੁਰੂ ਮਹਾਰਾਜ ਦੀ ਹਜ਼ੂਰੀ 'ਚ ਕੋਈ ਸੇਵਾਦਾਰ ਹੋ ਸਕਦਾ ਹੈ। ਇਸ ਵਾਸਤੇ ਇਹ ਸੁਜੈਸਟ ਕੀਤਾ ਵੀ ਉਹਦਾ ਨਾਂ ਜਿਹੜਾ ਮੁੱਖ ਸੇਵਾਦਾਰ ਹੋ ਜਾਏ। ਉਹਦੀ ਵਰਕਿੰਗ ਦੇ ਵਿੱਚ ਕੋਈ ਫਰਕ ਨਹੀਂ ਪਏਗਾ। ਉੱਥੇ ਸਾਫ਼ ਲਿਖਿਆ ਕਿ ਇਹਦੇ ਨਾਲ ਉਹਦੇ ਅਹੁਦੇ ਦੇ ਸਨਮਾਨ ਦੇ ਵਿੱਚ ਉਹਦੀ ਵਰਕਿੰਗ ਦੇ ਵਿੱਚ ਕੋਈ ਫਰਕ ਨਹੀਂ ਪਏਗਾ। ਇੱਕ ਕਿਉਂਕਿ ਸਿਧਾਂਤਕ ਪੱਖ ਹੈ ਕਿ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉਸੇ ਤਖਤ 'ਤੇ ਗੁਰੂ ਮਹਾਰਾਜ ਵੀ ਪ੍ਰਕਾਸ਼ਮਾਨ ਨੇ,
ਤੇ ਉਸੇ ਦੇ ਉੱਤੇ ਇੱਕ ਜਥੇਦਾਰ ਵੀ ਬੈਠਾ ਹੈ। ਸਿਧਾਂਤਕ ਤੌਰ ਤੇ ਜਿਹੜਾ ਇਹ ਗੱਲ ਗਲਤ ਹੈ। ਜਥੇਦਾਰ ਹੁੰਦਾ ਵੈਸੇ ਬਿਲਡਿੰਗ ਦਾ। ਔਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਨਾ, ਜਥੇਦਾਰ ਜਿਹੜਾ ਜਥੇ ਦਾ ਹੁੰਦਾ ਹੈ। ਅਕਾਲ ਤਖਤ ਸਾਹਿਬ ਇੱਕ ਸੰਸਥਾ ਹੈ, ਸੰਸਥਾ ਦਾ ਜਥੇਦਾਰ ਨਹੀਂ ਹੁੰਦਾ। ਇਹ ਤੇ ਜਥਾ ਬਣਿਆ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਦੇ ਵਾਸਤੇ, ਉਸ ਜਥੇ ਦਾ ਜਥੇਦਾਰ ਬਣਾਇਆ ਗਿਆ ਤੇਜਾ ਸਿੰਘ ਭੁੱਚਰ ਜੀ ਨੂੰ। ਉਹਦੇ ਬਾਅਦ 3 ਜਥੇਦਾਰ ਤਾਂ ਇਸ ਤਰ੍ਹਾਂ ਹੀ ਬਣੇ, ਜਥੇ ਦੇ ਜਥੇਦਾਰ। ਉਹਦੇ ਬਾਅਦ ਜਥਾ ਖਤਮ ਹੋ ਗਿਆ ਤੇ ਜਥੇਦਾਰ ਰਹਿ ਗਿਆ, ਅਕਾਲ ਤਖਤ ਦਾ ਜਥੇਦਾਰ ਕਹਿਣਾ ਸ਼ੁਰੂ ਕਰਤਾ। ਸਿਧਾਂਤਕ ਤੌਰ ਤੇ ਹੀ ਗਲਤ ਹੈ। ਅੱਛਾ ਜੀ, ਗੱਲ ਇੱਦਾਂ ਹੈ ਕਿ ਜੀ ਸਾਰਿਆਂ ਨੂੰ ਪਹਿਲੇ ਤੁਹਾਡੇ ਮਾਧਿਅਮ ਰਾਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਗੱਲ ਖਾਲਸਾ ਪੰਚਾਇਤ ਨੇ ਕੀਤੀ ਹੈ ਉਹਦੇ ਨਾਲ ਅਸੀਂ ਸਾਰੇ ਸਹਿਮਤ ਹਾਂ, ਕਿਉਂਕਿ ਜਿਹੜੀ ਗੱਲ ਇਹਨਾਂ ਨੇ ਕੀਤੀ ਹੈ, ਗੱਲ ਇਹਨਾਂ ਨੇ ਕੀਤੀ, ਤੁਸੀਂ ਮੇਰੇ ਵੀਰ ਨੇ ਪੁੱਛਿਆ ਗੱਲ ਕਿ ਵੀ ਜਥੇਦਾਰ ਕਹਿਣ 'ਚ ਕੀ ਹਰਜ ਹੈਗਾ। ਦੇਖੋ, ਜਦੋਂ ਐਕਟ ਬਣਿਆ ਸੀਗਾ ਉਹਦੇ ਵਿੱਚ ਇਹਨਾਂ ਦਾ ਦਰਜਾ ਹੀ ਸੀਗਾ ਹੈੱਡ ਮਿਨਿਸਟਰ, ਮੁੱਖ ਸੇਵਾਦਾਰ। ਐਕਟ ਦੇ ਵਿੱਚ ਦਰਜਾ ਸੀਗਾ ਮੁੱਖ ਸੇਵਾਦਾਰ। ਅਤੇ ਇਹ ਸਿਰਫ SGPC ਦੀ ਇੱਕ ਪ੍ਰਬੰਧ ਸਕੀਮ ਆਈ ਸੀਗੀ 52 ਦੇ ਵਿੱਚ, ਜਿੱਥੇ ਉਹਨਾਂ ਨੇ ਕਿਹਾ ਸੀਗਾ ਅੱਜ ਤੋਂ ਬਾਅਦ ਅਸੀਂ, ਦੇਖੋ ਐਕਟ ਦੇ ਵਿੱਚ ਸਿਰਫ 2 ਹੀ ਤਖਤ ਸੀਗੇ, ਅਕਾਲ ਤਖਤ ਸਾਹਿਬ ਅਤੇ ਕੇਸਗੜ੍ਹ ਸਾਹਿਬ, ਉਹ ਤੋਂ ਬਾਅਦ ਚਾਹੇ ਨੇ ਤਖਤ। ਅਤੇ ਇਹਨਾਂ ਨੂੰ ਮੁੱਖ ਸੇਵਾਦਾਰ ਬਤੌਰ ਇਹਨਾਂ ਨੂੰ ਸੰਬੋਧਨ ਕੀਤਾ ਜਾਂਦਾ ਸੀਗਾ। 52 ਦੇ ਵਿੱਚ SGPC ਨੇ ਆਪਣੀ ਪ੍ਰਬੰਧ ਸਕੀਮ ਦੇ ਹੇਠ ਹੁਣ ਇਹਨਾਂ ਨੂੰ ਕਹਿਣਾ ਸ਼ੁਰੂ ਕਰਤਾ ਜੀ ਅਸੀਂ ਅੱਜ ਤੋਂ ਬਾਅਦ ਇਹਨਾਂ ਨੂੰ ਅਸੀਂ ਜਥੇਦਾਰ ਕਿਹਾ ਕਰਾਂਗੇ। ਬਟ ਜਿੱਦਾਂ ਇਹਨਾਂ ਨੇ ਗੱਲ ਕੀਤੀ, ਜਥੇਦਾਰ ਇੱਕ ਜਥੇ ਦਾ ਹੁੰਦਾ ਹੈ। ਅਸੀਂ ਵੀ ਜਿਹੜੇ ਉੱਥੇ ਆਉਂਦੇ ਰਹੇ ਨੇ, ਅਸੀਂ ਉਹਨਾਂ ਨਾਲ ਜਾ ਕੇ ਗੱਲਬਾਤ ਕਰਦੇ ਰਹੇ ਹਾਂ ਕਿ ਵੀ ਤੁਹਾਡਾ ਜਥਾ ਕੌਣ ਹੈ। ਅਸੀਂ ਉਹਨਾਂ ਨੂੰ ਸਮਝਾਉਂਦੇ ਰਹੇ ਕਿ ਆਪਣਾ ਜਥਾ ਅਗਰ ਤੁਸੀਂ ਸਮਝਣਾ ਚਾਹੁੰਦੇ ਹੋ ਤਾਂ ਜਥਾ ਕੌਮ ਨੂੰ ਬਣਾਓ। ਤੁਸੀਂ ਕੌਮ ਦੀ ਅਗਵਾਈ ਕਰਦੇ ਹੋ, ਤੁਸੀਂ ਕੌਮ ਦੀ ਭਾਵਨਾਵਾਂ ਦੀ ਤਰਜਮਾਨੀ ਤੁਹਾਨੂੰ ਕਰਨੀ ਚਾਹੀਦੀ ਹੈ। ਤੁਸੀਂ ਇਕੱਲੇ ਨਹੀਂ ਡਿਸੀਸ਼ਨ ਲੈ ਸਕਦੇ। ਜਿਹੜੀ ਇਹਨਾਂ ਨੇ ਗੱਲ ਲਿਖੀ ਹੈ ਕਿ ਮੁੱਖ ਸੇਵਾਦਾਰ ਆਪਣੇ ਤੌਰ 'ਤੇ ਕੋਈ ਫੈਸਲਾ ਨਹੀਂ ਲੈ ਸਕਦਾ, ਇਸ ਗੱਲ ਨਾਲ ਅਸੀਂ ਬਿਲਕੁਲ ਸਹਿਮਤ ਹਾਂ। ਅਸੀਂ ਪੁਰਾਣੇ ਵੀ ਜਿੱਥੇ ਉੱਥੇ ਬੈਠੇ ਨੇ ਉਹਨਾਂ ਨੂੰ ਜਾ ਕੇ ਬਾਰ-ਬਾਰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਖੈਰ, ਉਹਨਾਂ ਦੀ ਆਪਣੀਆਂ ਮਜਬੂਰੀ ਸੀਗੀਆਂ। ਮੈਂ ਤੁਹਾਨੂੰ ਇਹ ਗੱਲ ਦੱਸਾਂ, ਬੜੇ ਤਗੜੇ ਸਾਡੇ ਹਿਸਟੋਰੀਅਨ ਹੁੰਦੇ ਸੀਗੇ, ਡਾਕਟਰ ਕਿਰਪਾਲ ਸਿੰਘ ਚੜ੍ਹਾਈ ਕਰ ਗਏ ਨੇ। ਉਹਨਾਂ ਨੂੰ ਮੈਂ ਜਾ ਕੇ ਮਿਲਿਆ ਸੀਗਾ। ਮੈਂ ਕਿਹਾ ਸਰ ਦੱਸੋ ਇਹ ਕੀ ਹੈਗਾ 52 ਦੀ। ਕਹਿੰਦਾ ਗੁਰਪ੍ਰੀਤ, ਭਾਵੇਂ ਉਹਨਾਂ ਨੂੰ ਜਥੇਦਾਰ ਕਹਿ ਲਓ, ਭਾਵੇਂ ਕਿਸੇ ਹੋਰ ਲਫ਼ਜ਼ ਨਾਲ ਉਹਨਾਂ ਨੂੰ ਸੰਬੋਧਨ ਕਰ ਦਿਓ, ਜਿਹੜਾ ਉਹਨਾਂ ਦਾ ਕਾਰਜ ਖੇਤਰ ਹੈ ਐਕਟ ਦੇ ਮੁਤਾਬਕ, ਉਹ ਸਿਰਫ ਤੇ ਸਿਰਫ ਹੈਗਾ ਕਿ ਉਸ ਥਾਂ ਦੀ ਅਕਾਲ ਤਖਤ ਸਾਹਿਬ ਦੀ ਜਾਂ ਕੇਸਗੜ੍ਹ ਸਾਹਿਬ ਦੀ ਉਹਦੀ ਪੰਥਕ ਮਰਿਆਦਾ ਵੱਲ ਉਹਨਾਂ ਦਾ ਧਿਆਨ ਸਿਰਫ ਕੇਂਦਰਿਤ ਹੈ। ਧਾਰਮਿਕ ਮਰਿਆਦਾ ਵੱਲ ਉਹਨਾਂ ਨੇ ਪੰਥ ਦੀ ਕੋਈ ਅਗਵਾਈ ਨਹੀਂ ਕਰਨੀ। ਪੰਥ ਦੀ ਅਗਵਾਈ ਤੇ ਪੰਥ ਹੀ ਕਰੇਗਾ। ਜਿਹੜੀ ਗੱਲ ਇਹਨਾਂ ਨੇ ਇੱਕ ਪੰਥਕ ਬੋਰਡ ਵਾਲੀ ਗੱਲ ਕੀਤੀ ਹੈ, ਆਪਾਂ ਉਹਨੂੰ ਕਹਿੰਦੇ ਸਰਬਤ ਖਾਲਸਾ। ਤੁਸੀਂ ਉਹ ਦੂਜਾ ਨਾਂ ਦੇ ਦਿਓ ਕਿ ਸਰਬਤ ਖਾਲਸੇ ਤੋਂ ਹੀ ਇੱਕ ਪੰਥਕ ਬੋਰਡ ਬਣ ਕੇ ਉੱਭਰ ਕੇ ਆਊਗਾ, ਕਿਉਂਕਿ ਜਿਹੜੇ ਵੀ ਕੋਈ ਪੰਥਕ ਫੈਸਲੇ ਨੇ ਉਹ ਪੰਥ ਹੀ ਫੈਸਲਾ ਕਰੇਗਾ। ਹਾਂ, ਉੱਥੇ ਜਿਹੜਾ ਮੁੱਖ ਸੇਵਾਦਾਰ ਬੈਠਾ ਹੈ, ਜਥੇਦਾਰ ਤੁਸੀਂ ਕਹਿ ਸਕਦੇ ਹੋ, ਉਹ ਸਿਰਫ ਫੈਸਲਾ ਸੁਣਾ ਸਕਦਾ ਹੈ। ਉਹ ਵੀ ਜੇ ਪੰਥ ਚਾਹੇ। ਦੇਖੋ, ਹਰ ਇੱਕ ਇਕੱਠ ਜਿਹੜਾ ਹੁੰਦਾ ਹੈ ਉਹਦੇ ਵਿੱਚ ਪਹਿਲੀ ਗੱਲ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਕਿ 5 ਪਿਆਰੇ ਹਮੇਸ਼ਾ ਮਤਲਬ ਜਿਹਨੂੰ ਕਹਿੰਦੇ ਨੇ ਪਰਮਾਨੈਂਟ ਨਹੀਂ ਕਦੀ ਹੋਏ ਨੇ। 5 ਪਿਆਰੇ ਹਰ ਇੱਕ ਇਕੱਤਰਤਾ ਲਈ ਅੱਡ ਚੁਣੇ। ਇਹਨਾਂ ਨੇ ਐਗਜ਼ਾਮਪਲ ਦਿੱਤੀਆਂ ਨੇ ਤੁਹਾਨੂੰ ਗੁਰੂ ਸਾਹਿਬ ਦੇ ਵੇਲੇ ਦੀਆਂ। ਸੋ ਇਹ ਜਿਹੜਾ ਹੈਗਾ ਕਿ ਸਾਨੂੰ ਇਹ ਜਿਹੜੀਆਂ ਸਾਡੀਆਂ ਰਵਾਇਤਾਂ ਸੀਗੀਆਂ, ਅਸੀਂ ਮੁੜ ਇਹਨਾਂ ਨੂੰ ਸੁਰਜੀਤ ਕਰਨਾ ਪੈਣਾ ਹੈ, ਕਿਉਂਕਿ ਇਹਨਾਂ ਰਵਾਇਤਾਂ ਨੂੰ ਨਾ ਮੰਨਦਿਆਂ ਹੋਇਆਂ ਅੱਜ ਦੀ ਜਿਹੜੀ ਸਥਿਤੀ ਹੈ, ਇਹ ਜਿਹੜੀ ਇੱਕ ਸਾਡੀ ਸੰਸਥਾ ਹੈ ਅਕਾਲ ਤਖਤ ਸਾਹਿਬ ਦੀ, ਜਿਹਦੇ ਹੇਠ ਹਰ ਇੱਕ ਸਿੱਖ ਦਾ ਸੀਸ ਜਿਹੜਾ ਹੈ ਨਿਭਦਾ ਹੈ, ਸੰਸਥਾ ਦੇ ਉੱਤੇ ਨਿਭਦਾ ਹੈ, ਨਾ ਕਿ ਉੱਥੇ ਕੋਈ ਸ਼ਖਸੀਅਤ ਬੈਠੇ ਹੋਏ ਦੇ ਉੱਤੇ ਆਪਣਾ ਸੀਸ ਅਸੀਂ ਝੁਕਾਉਂਦੇ ਹਾਂ। ਸੋ ਉਹ ਜਿਹੜੀ ਹੈ, ਹਾਂ ਠੀਕ ਹੈ, 5 ਪ੍ਰਧਾਨੀ ਸਿਸਟਮ ਜਿਹੜਾ ਹੈਗਾ ਸਾਨੂੰ ਮੁੜ ਸੁਰਜੀਤ ਕਰਨਾ ਪੈਣਾ ਹੈ। ਸਰਬਤ ਖਾਲਸਾ ਜਿਹੜੀ ਇਹਨਾਂ ਨੇ ਕੁਝ ਬਣਾ ਕੇ ਭੇਜਿਆ ਉੱਥੇ ਉਹਨਾਂ ਨੂੰ ਕਿ ਕਿੱਦਾਂ ਉਹਦਾ ਤੌਰ ਤਰੀਕਾ ਹੋਣਾ ਚਾਹੀਦਾ ਹੈ, ਪੰਥਕ ਬੋਰਡ ਕਹਿ ਲਓ, ਤੁਸੀਂ ਜੋ ਮਰਜ਼ੀ ਕਹਿ ਲਓ। ਇਹਨਾਂ ਨੇ ਵਿਚਕਾਰ ਇੱਕ ਸਲਾਹਕਾਰ ਕਮੇਟੀ ਦੀ ਵੀ ਗੱਲ ਕਰਤੀ। ਆਈ ਡੋਂਟ ਥਿੰਕ ਦੈਟ ਇਜ਼ ਨੈਸੈਸਰੀ ਕਿ ਵੀ ਸਲਾਹਕਾਰ ਕਮੇਟੀ ਉਹ ਮੁੱਖ ਸੇਵਾਦਾਰ ਦੇ ਨਾਲ ਲੱਗੀ ਹੋਵੇ, ਜਦੋਂ ਪੰਥਕ ਬੋਰਡ ਹੈਗਾ, ਜਦੋਂ ਹਰ ਇੱਕ ਫੈਸਲਾ ਪੰਥ ਨੇ ਹੀ ਲੈਣਾ ਹੈ। ਅਤੇ ਸਲਾਹਕਾਰ ਕਮੇਟੀ ਅਗਰ ਕੋਈ ਫੈਸਲਾ ਲੈ ਲਵੇ ਤਾਂ ਫਿਰ ਉਹ ਫਿਰ ਪੰਥਕ ਫੈਸਲਾ ਨਹੀਂ ਰਹਿ ਜਾਂਦਾ ਮੇਰੇ ਹਿਸਾਬ ਨਾਲ। ਬਾਕੀ ਇਹਨਾਂ ਨੇ ਜ਼ਰੂਰ ਉਹ 'ਤੇ ਸਟੱਡੀ ਕੀਤੀ ਹੋਣੀ ਹੈ। ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਵੀ ਉਹਦੇ ਵੱਲ ਵੀ ਥੋੜ੍ਹਾ ਜਿਹਾ ਧਿਆਨ ਦੇਣ ਕਿ ਜਦੋਂ ਆਪਾਂ ਕਹਿੰਦੇ ਹਾਂ ਕਿ ਹਰ ਇੱਕ ਪੰਥਕ ਫੈਸਲੇ, ਦੇਖੋ ਪੁਰਾਤਨ ਸਮੇਂ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਮਿਸਲਾਂ ਦੀ। ਮਿਸਲ ਇੱਕ ਅਰਬੀ ਦਾ ਲਫ਼ਜ਼ ਹੈ ਜਿਹਦਾ ਮੈਣਾ ਹੈਗਾ ਬਰਾਬਰ। ਮਿਸਲ ਦਾ ਮੈਣਾ ਹੈ ਬਰਾਬਰ।
ਤੇ ਉਹਦੇ ਉੱਥੇ ਕੀ ਹੁੰਦਾ ਸੀਗਾ ਕਿ ਦੇਖੋ ਮਿਸਲਾਂ ਦੇ ਵਿੱਚ ਵੀ ਆਪਸ ਵਿੱਚ ਭਿੰਡ ਭੇਦ ਹੁੰਦੇ ਸੀਗੇ, ਪਰ ਜਦੋਂ ਕੋਈ ਚੁਣੌਤੀਆਂ ਆਉਂਦੀਆਂ ਸੀਗੀਆਂ ਇਕੱਠੇ ਬੈਠ ਕੇ ਬਰਾਬਰ ਬੈਠ ਕੇ ਉੱਥੇ ਫੈਸਲੇ ਲਿੱਤੇ ਜਾਂਦੇ ਸੀਗੇ। ਤੇ ਇਹ ਵੀ ਸਾਨੂੰ ਇਤਿਹਾਸ ਤੋਂ ਮਿਲਦਾ ਹੈ ਕਿ ਉੱਥੇ ਕਦੀ ਕਦੀ ਤੇ 18 ਦਿਨ ਬੈਠਣ ਤੋਂ ਬਾਅਦ ਗੁਰਮਤੇ ਪਾਸ ਹੋਏ ਨੇ। 18 ਦਿਨ ਮਤਲਬ ਚਰਚਾਵਾਂ ਹੁੰਦੀਆਂ ਰਹੀਆਂ ਤੇ ਫਿਰ ਜਾ ਕੇ ਕੋਈ ਪੰਥ ਨੇ ਫੈਸਲਾ ਲਿੱਤਾ ਹੈ। ਸੋ ਇਹ ਸਾਡੇ ਕੋਲ ਪੁਰਾਣੀ ਜਿਹੜੀ ਰਵਾਇਤ ਸੀਗੀ, ਸਾਨੂੰ ਮੁੜ ਉਹਨੂੰ ਸੁਰਜੀਤ ਕਰਨ ਦੀ ਲੋੜ ਹੈ। ਇਹੀ ਗੱਲ ਆਪਾਂ ਕਰਦੇ। ਇਹਨਾਂ ਨੇ ਵੈਸੇ ਆਪਣੀ ਜਿਹੜੀ ਇਹ ਬਣਾਈ ਸੀਗੀ, ਤੁਹਾਨੂੰ ਉਹ ਪੂਰੀ ਆ ਜਾਏਗੀ ਕਿਤਾਬ, ਜਿਹੜਾ ਇਹਨਾਂ ਨੇ ਪੂਰਾ ਭੇਜਿਆ ਹੈ। ਇਹਨਾਂ ਨੇ ਇੱਥੇ ਰਹਿਤ ਮਰਿਆਦਾ ਦੀ ਗੱਲ ਕੀਤੀ ਸੀਗੀ। ਰਹਿਤ ਮਰਿਆਦਾ ਵੀ ਇੱਕ ਪੰਥਕ ਫੈਸਲਾ ਸੀਗਾ, ਠੀਕ ਹੈ ਨਾ। 1936 'ਚ ਸ਼ੁਰੂ ਹੋਈ ਤੇ 1945 'ਚ ਜਾ ਕੇ ਉਹਦੀ ਪ੍ਰਵਾਨਗੀ ਹੋਈ। ਉਹਨਾਂ ਨੇ ਥਾਂ ਤੇ ਚਿੱਠੀਆਂ ਘੱਲੀਆਂ, ਉਹਨਾਂ ਦੇ ਰਾਏ ਪੁੱਛੇ, ਉਹਨਾਂ ਦੀ ਰਾਇਆਂ ਲਿੱਤੀਆਂ। ਉਸ ਤੋਂ ਬਾਅਦ ਜਾ ਕੇ ਕਿੱਥੇ ਖੱਲੜਾ ਤਿਆਰ ਹੋ ਕੇ ਤੇ ਪੰਥ ਨੂੰ ਸੁਣਾਇਆ ਗਿਆ। ਸੋ ਮੇਰਾ ਕਹਿਣ ਦਾ ਭਾਵ ਹੈਗਾ ਕਿ ਪੰਥਕ ਫੈਸਲੇ ਜਿਹੜੇ ਨੇ ਉਹ ਜ਼ਰੂਰ ਪੰਥ ਹੀ ਲਏਗਾ। ਦੂਜੀ ਗੱਲ ਜਿਹੜਾ ਇਹਨਾਂ ਨੇ ਕੀਤੀ ਹੈ, ਹਾਂ ਇਹ ਜ਼ਰੂਰ ਹੈ ਕਿ ਹਰ ਇੱਕ ਇਹ ਨਹੀਂ ਜ਼ਰੂਰੀ ਕਿ ਅਸੀਂ ਤਾਂ ਕਹਿੰਦੇ ਹਾਂ ਕਿ ਜਿਹੜੇ ਜਿੱਥੇ ਕੋਈ ਮਸਲੇ ਨੇ, ਗੁਰਦੁਆਰੇ ਦਾ ਕੋਈ ਮਸਲਾ ਹੋਵੇ ਕਿਸੇ ਥਾਂ 'ਤੇ, ਉਹ ਆਪਣੀ ਉੱਥੇ ਦੀ ਸੰਗਤ ਬੈਠ ਕੇ ਉਹਨੂੰ ਨਜਿੱਠ ਲਵੇ। ਇਹ ਹਰ ਇੱਕ ਜਿਹੜਾ ਮਸਲਾ ਹੈਗਾ ਉਹ ਅਕਾਲ ਤਖਤ ਆਉਣਾ ਜ਼ਰੂਰੀ ਨਹੀਂ ਹੁੰਦਾ, ਠੀਕ ਹੈ ਨਾ। ਉਹ ਜਿਹੜੀਆਂ ਪੰਥਕ ਕੋਈ ਦਰਪੇਸ਼ ਚੁਣੌਤੀਆਂ ਨੇ, ਜਿਹੜੀ ਸਮੁੱਚੇ ਪੰਥ ਨੂੰ ਇਫੈਕਟ ਕਰਦੀਆਂ ਨੇ, ਕੋਈ ਗੁਰਦੁਆਰੇ ਦਾ ਕੋਈ ਪ੍ਰੋਬਲਮ ਹੋਏ ਜਾਂ ਕੋਈ ਪ੍ਰੋਬਲਮ ਹੋਵੇ ਸਿੱਖਾਂ ਨੂੰ, ਸਮਝੋ ਅਮਰੀਕਾ ਦੇ ਵਿੱਚ ਇੱਕ ਸਟੇਟ ਦੇ ਵਿੱਚ, ਅਗਰ ਤਾਂ ਉੱਥੇ ਦੀ ਕਮੇਟੀ ਸੰਗਤ ਬੈਠ ਕੇ ਉਹਨੂੰ ਸੰਗਤੀ ਤੌਰ 'ਤੇ, ਇਹ ਨਹੀਂ ਕਮੇਟੀ ਦੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਵੀ ਇਹ ਟੌਪ ਡਾਊਨ ਅਪਰੋਚ ਜਿਹੜਾ ਅਸੀਂ ਇਖਤਿਆਰ ਕੀਤਾ ਹੋਇਆ ਨਾ ਇੱਥੇ, ਭਾਵੇਂ ਪੰਥ ਦੇ ਫੈਸਲਿਆਂ 'ਚ ਭਾਵੇਂ ਪੰਜਾਬ ਦੇ ਫੈਸਲਿਆਂ 'ਚ, ਇਹ ਬਹੁਤ ਹਾਨੀਕਾਰਕ ਹੈ। ਇਹ ਸੰਗਤੀ ਫੈਸਲਾ ਹੋਣਾ ਚਾਹੀਦਾ, ਇਹ ਬਾਟਮ ਅਪ ਅਪਰੋਚ ਫੈਸਲੇ ਹੋਣੇ ਚਾਹੀਦੇ ਨੇ। ਜਿਨ੍ਹਾਂ ਨੂੰ ਇਫੈਕਟ ਕਰਦਾ ਉਹਨਾਂ ਦੀ ਸ਼ਮੂਲੀਅਤ ਜ਼ਰੂਰੀ ਹੈ। ਸੋ ਇਹ ਗੱਲ ਜ਼ਰੂਰ ਹੈ ਕਿ ਵੀ ਇਹ ਡੀਸੈਂਟਰਲਾਈਜ਼ ਸਿਸਟਮ ਹੋਣਾ ਚਾਹੀਦਾ। ਹਾਂ, ਜਿਹੜੇ ਵਾਕਈ ਪੰਥਕ ਜਿਹਦੇ ਵਿੱਚ ਸਾਰੀ ਸਿੱਖ ਕੌਮ ਨੂੰ ਮਤਲਬ ਉਹਦੇ 'ਤੇ ਐਕਟ ਕਰਨਾ ਚਾਹੀਦਾ ਹੈ ਜਾਂ ਉਹ ਚੁਣੌਤੀ ਹੈ, ਉਹ ਜ਼ਰੂਰ ਅਕਾਲ ਤਖਤ 'ਤੇ ਆਉਣ। ਦੇਖੋ, ਇੱਕ ਤੁਹਾਨੂੰ ਮੈਂ ਗੱਲ ਦੱਸਾਂ ਕਿ 2019 'ਚ ਗਿਆਨੀ ਹਰਪ੍ਰੀਤ ਸਿੰਘ ਸੀਗੇ ਉੱਥੇ, ਉਹਨਾਂ ਨੇ ਇਕੱਠ ਸੱਦਿਆ ਸੀਗਾ ਅਕਾਲ ਤਖਤ ਸਾਹਿਬ ਦੀ ਬੇਸਮੈਂਟ ਉੱਤੇ। ਤਿੰਨ ਮੁੱਦੇ ਰੱਖੇ ਸੀਗੇ। ਦੋ ਤਾਂ ਮੈਨੂੰ ਯਾਦ ਨੇ। ਇੱਕ ਤਾਂ ਸੀਗਾ ਕਿ ਵੀ ਇਹ ਸੀਗਾ ਕਿ ਵੀ ਸੁਲਤਾਨਪੁਰ ਲੋਧੀ ਜੀ ਕਿੰਨੇ ਉੱਥੇ ਪ੍ਰੋਗਰਾਮ ਕਰਨਾ ਸੀਗਾ, SGPC ਨੇ ਜਾਂ ਕੈਪਟਨ ਦੀ ਸਰਕਾਰ ਨੇ। ਦੂਜਾ ਸੀਗਾ ਮੁੱਦਾ ਕਿ ਵੀ ਗੁਰੂ ਨਾਨਕ ਸਾਹਿਬ ਦੀਆਂ ਮੂਰਤੀਆਂ ਆ ਗਈਆਂ ਸੀਗੀਆਂ ਚਾਈਨਾ ਤੋਂ, ਉਹਦੇ 'ਤੇ ਸਾਨੂੰ ਕੀ ਫੈਸਲਾ ਲੈਣਾ ਚਾਹੀਦਾ। ਇਹ ਤਾਂ ਦੋ ਮੈਨੂੰ ਯਾਦ ਨੇ। ਇੱਕ ਤੀਜਾ ਵੀ ਸੀਗਾ, ਆਈ ਐਮ ਫੋਰਗੇਟਿੰਗ। ਬਟ ਉੱਥੇ ਅਸੀਂ ਤਕਰੀਬਨ 350 ਬੰਦਾ ਨੁਮਾਇੰਦੇ ਜਥੇਬੰਦਕ ਤੌਰ 'ਤੇ ਉੱਤੇ ਕੋਈ ਗੁਰਦੁਆਰੇ ਤੋਂ ਆਪਣੇ ਬੰਬੇ ਤੋਂ ਆਏ ਸੀਗੇ, ਬਾਕੀ ਅਸੀਂ ਇੱਥੋਂ ਗਏ ਸੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਤੋਂ। ਮੇਰੇ ਖਿਆਲ ਸ਼ਾਇਦ ਤੁਸੀਂ ਵੀ ਆਏ ਸੀਗੇ। ਨਹੀਂ, ਚਲੋ ਅਸੀਂ ਸਾਰੇ ਉੱਥੇ ਬੈਠੇ ਸੀਗੇ। 350 ਬੰਦਾ ਉੱਥੇ ਇਕੱਠਾ ਹੋਇਆ। ਇੱਕ ਮਿਨੀ ਸਰਬਤ ਖਾਲਸਾ ਯੂ ਕੈਨ ਸੇ, ਉਹਦੀ ਇੱਕ ਪਹਿਲ ਹੋਈ ਸੀਗੀ। ਅਸੀਂ ਬੜੇ ਖੁਸ਼ ਸੀਗੇ ਕਿ ਵੀ ਚਲੋ ਇੱਕ ਪਹਿਲ ਹੋਈ ਹੈ, ਹੁਣ ਇਹਨੂੰ ਚੀਜ਼ ਨੂੰ ਵਧਾ ਕੇ ਤੇ ਆਪਾਂ ਗਾਂ ਦੇ ਵੀ ਜਿਹੜੇ ਫੈਸਲੇ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਮੂਰਤੀਆਂ ਉੱਤੇ ਤੇ ਪੰਥਕ ਫੈਸਲਾ ਸੀਗਾ ਨਾ ਕਿ ਵੀ ਅਸੀਂ ਬਿਲਕੁਲ ਉਹਨੂੰ ਰਿਜੈਕਟ ਕਰਦੇ ਹਾਂ। ਉਹੀ ਹੋਇਆ ਉੱਥੇ ਜਦੋਂ ਉੱਥੇ ਹੋਈਆਂ ਚੀਜ਼ਾਂ। ਹੁਣ ਪਿੱਛੇ ਵੀ ਅਸੀਂ ਦੋ ਵਾਰੀ ਇਹੋ ਜਿਹਾ ਅਸੀਂ ਉਪਰਾਲਾ ਕੀਤਾ ਹੈ। ਇੱਕ ਤਾਂ ਦਲਜੀਤ ਬਿੱਟੂ ਨੇ ਕੀਤਾ ਸੀਗਾ 1.5 ਸਾਲ ਪਹਿਲਾਂ ਆਪਣੇ ਅਨੰਦਪੁਰ ਸਾਹਿਬ। ਇੱਕ ਪਿਛਲੇ ਸਾਲ ਮਨਦੀਪ ਸਿੰਘ ਉਹਨਾਂ ਦੇ ਗਰੁੱਪ ਨੇ ਕੀਤਾ ਸੀ ਨਵਾਂ ਸ਼ਹਿਰ। ਉੱਥੇ ਜਥੇਬੰਦੀਆਂ ਨੂੰ ਬੁਲਾ ਕੇ, ਪਹਿਲਾਂ ਕੀ ਹੁੰਦਾ ਕਿ ਤੁਹਾਨੂੰ ਨਾ ਏਜੰਡਾ ਮਿਲ ਜਾਂਦਾ ਕਿ ਵੀ ਅਸੀਂ ਇਸ ਚੀਜ਼ ਦੇ ਉੱਤੇ ਗੱਲ ਕਰ ਰਹੇ ਹਾਂ। ਅਤੇ ਉੱਥੇ ਇਹ ਨਹੀਂ ਹੁੰਦਾ ਜਿੱਦਾਂ ਅੱਜ ਕੱਲ੍ਹ ਦਾ ਟਾਈਮ ਚੱਲਦਾ ਹੈ ਕਿ ਵੀ ਹਰ ਇੱਕ ਜਥੇਬੰਦੀ ਤੁਹਾਨੂੰ ਬੁਲਾ ਲੈਂਦੀ ਹੈ ਅਤੇ ਆਪਣਾ ਰੈਜ਼ੋਲੂਸ਼ਨ ਪਹਿਲਾਂ ਹੀ ਪਾਸ ਕਰਕੇ ਉਹਨਾਂ ਨੇ ਹੱਥ 'ਚ ਲਿੱਤਾ ਹੁੰਦਾ ਹੈ ਅਤੇ ਬਾਅਦ ਵਿੱਚ ਬੋਲੇ ਸੋਨਿਆਲ ਦੇ ਨਾਅਰੇ ਲੱਗ ਜਾਂਦੇ ਨੇ ਨਾ। ਉੱਥੇ ਐਕਚੁਅਲ ਡਿਸਕਸ਼ਨ ਹੁੰਦੀ ਹੈ। ਤੁਸੀਂ ਪਹਿਲਾਂ ਤਾਂ ਉਸ ਇਕੱਠ ਤੋਂ 5 ਪਿਆਰੇ ਚੁਣੇ ਜਾਂਦੇ ਨੇ। ਉਹ ਬੈਠ ਕੇ ਹਰ ਇੱਕ ਜਥੇਬੰਦੀ ਆਪਣੇ ਵਿਚਾਰ ਉਸ ਏਜੰਡੇ ਉੱਤੇ ਰੱਖਦੇ ਨੇ। ਉਹ ਤੋਂ ਬਾਅਦ ਜਦੋਂ ਸਾਰੇ ਆਪਣੀ ਗੱਲਬਾਤ ਕਹਿ ਹਟਦੇ ਨੇ, ਉਹ ਤੋਂ ਬਾਅਦ ਇਹ ਜਿਹੜੇ 5 ਨੇ ਜਾ ਕੇ ਅੱਡ ਬੈਠ ਕੇ ਅਤੇ ਆਪਣੇ ਉਹ ਜਿਹੜੇ ਸੁਝਾਅ ਨੇ ਉਹਨਾਂ ਦਾ ਇੱਕ ਖੱਲੜਾ ਤਿਆਰ ਕਰਦੇ ਨੇ। ਉਹ ਫਿਰ ਇਕੱਠ ਨੂੰ ਸੁਣਾਉਂਦੇ ਨੇ। ਉਹਦੇ ਵਿੱਚ ਵੀ ਫਿਰ ਪੁੱਛਦੇ ਨੇ ਕੋਈ ਤਬਦੀਲੀ ਹੈ, ਅਤੇ ਅਗਰ ਨਹੀਂ ਤਾਂ ਫਿਰ ਉਹਦੀ ਪ੍ਰਵਾਨਗੀ ਹੁੰਦੀ ਹੈ। ਜੇ ਕੋਈ ਤਬਦੀਲੀਆਂ ਹਨ, ਉਹ ਫਿਰ ਬੰਦਾ ਕੋਈ ਮਤਲਬ ਇੰਨੀ ਖੁੱਲ੍ਹ ਦਿੱਤੀ ਜਾਂਦੀ ਹੈ ਕਿ ਤੁਸੀਂ ਉਹਦੇ ਵਿੱਚ ਉਸ ਟਾਈਮ ਵੀ ਤੁਸੀਂ ਆਪਣੀ ਗੱਲ ਅਗਾਂਹ ਰੱਖ ਸਕਦੇ ਹੋ।
ਉਹਦੇ ਤੇ ਵਿੱਚ ਵੀ ਫਿਰ ਵਿਚਾਰ ਹੁੰਦੇ ਨੇ। ਸੋ ਕਹਿਣ ਦਾ ਮਤਲਬ ਇਹ ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਸੀ ਨਾ, ਦਿਸ ਬਾਟਮ ਅਪ ਅਪਰੋਚ, ਜਦੋਂ ਸਾਰਿਆਂ ਦੀ ਸ਼ਮੂਲੀਅਤ ਵਾਲੀ ਜਿਹੜੀ ਗੱਲ ਹੈ ਉਹ ਸਾਨੂੰ ਉਹਨੂੰ ਉਸ ਚੀਜ਼ ਨੂੰ ਸਾਨੂੰ ਹੁਣ ਪਹਿਲ ਦੇਣੀ ਚਾਹੀਦੀ ਹੈ ਕਿ ਬੰਦਿਆਂ, ਜਦੋਂ ਤੁਸੀਂ ਕੋਈ ਪੰਥਕ ਫੈਸਲਾ ਲਓਗੇ ਤੇ ਪੰਥ ਦੇ ਬਗੈਰ ਉਹ ਫੈਸਲਾ ਨਾ ਪ੍ਰਵਾਨ ਵੀ ਹੋਏਗਾ। ਤੇ ਉਹਦੇ ਨਾਲ ਹੀ ਹੁਣ ਜਿਹੜਾ ਸਾਡਾ ਇਹ ਹਾਸ਼ਰਾ ਹੋਇਆ ਹੈ ਕਿ ਹੁਣ ਉੱਥੋਂ ਜਿਹੜੇ ਵੀ ਕੋਈ ਫੈਸਲੇ ਹੁੰਦੇ ਨੇ, ਭਾਵੇਂ ਅਕਾਲ ਤਖਤ ਦੀ ਸੰਸਥਾ ਅਕਾਲ ਤਖਤ ਤੋਂ ਹੁੰਦੇ ਨੇ, ਦੇਖੋ ਇਹਨਾਂ ਸਾਰਿਆਂ ਨੇ, ਇਹਨਾਂ ਸਿਆਸਤਦਾਨਾਂ ਨੇ ਅਕਾਲ ਤਖਤ ਦੀ ਪ੍ਰਭੂਸੱਤਾ ਨੂੰ ਜਿੰਨਾ ਸੱਟ ਇਹਨਾਂ ਨੇ ਪਹੁੰਚਾਇਆ ਹੋਰ ਕਿਸੇ ਨੇ ਨਹੀਂ ਪਹੁੰਚਾਇਆ। ਟਾਈਮ ਆ ਗਿਆ ਕਿ ਸਿੱਖ ਜਗਤ ਜਿਹੜਾ ਹੈਗਾ ਉਹ ਇਸ ਚੀਜ਼ ਨੂੰ ਉੱਤੇ ਢਲ ਪਾਵੇ, ਇਕੱਠੇ ਹੋ ਕੇ ਤੇ ਕਹੀਏ ਕਿ ਵੀ ਨਹੀਂ, ਜਿਹੜਾ ਅਗਰ ਕੋਈ ਉੱਥੇ ਫੈਸਲਾ ਹੋਣਾ ਹੈ, ਜੇ ਉਹ ਪੰਥ ਨੂੰ ਪ੍ਰਵਾਨ ਨਹੀਂ ਤੇ ਤੁਹਾਨੂੰ ਉੱਥੋਂ ਉਹ ਫੈਸਲਾ ਉੱਥੋਂ ਫਸੀਲ ਤੋਂ ਸੁਣਾਉਣ ਦਾ ਤੁਹਾਨੂੰ ਕੋਈ ਹੱਕ ਨਹੀਂ ਹੋਣਾ ਚਾਹੀਦਾ। ਸੋ ਇਹ ਕਹਿੰਦਿਆਂ ਹੋਇਆਂ ਮੈਂ ਬੜਾ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਸ ਚੀਜ਼ ਨੂੰ ਸੰਗਤਾਂ ਵੱਲ ਪਹੁੰਚਾਓ, ਤੇ ਅਸੀਂ ਵੀ ਚਾਹੁੰਦੇ ਹਾਂ ਕਿ ਜਿਹੜਾ ਵੀ ਉੱਥੇ ਅਗਾਂਹ ਤੋਂ ਠੀਕ ਹੈ ਵਿਧੀ ਵਿਧਾਨ ਵੀ ਬਣ ਜਾਊਗਾ, ਬਟ ਅਗਰ ਉੱਥੇ ਇਹ ਨਹੀਂ ਕਿ ਵੀ ਵਿਧੀ ਵਿਧਾਨ ਬਣ ਗਿਆ ਤੇ ਉੱਥੇ ਜਿਹੜਾ ਬੰਦਾ ਬਹਿ ਗਿਆ, ਜਿੱਦਾਂ ਤੁਹਾਡੇ ਮਨਾਂ ਛਾਲੀ ਵੀ ਹੈਗਾ ਕਿ ਜੀ ਜਥੇਦਾਰ ਇੱਕ ਬਹੁਤ ਉੱਚ ਸਾਡੇ ਵਿੱਚ ਕੋਈ ਪੋਪ ਦਾ ਸਿਸਟਮ ਨਹੀਂ ਹੈ। ਗੋਡ ਬਲੈਸ ਪੋਪ ਹੁਣ ਪਿੱਛੇ ਚੜ੍ਹਾਈ ਕਰ ਗਿਆ। ਸਾਡੇ ਵਿੱਚ ਪੋਪ ਦਾ ਕਦੀ ਸਿਸਟਮ ਗੁਰੂ ਸਾਹਿਬ ਨੇ ਨਹੀਂ ਦਿੱਤਾ ਸੀਗਾ। ਪੰਜ ਪ੍ਰਧਾਨੀ ਦਾ ਸਿਸਟਮ ਹੈ, ਪੰਥਕ ਫੈਸਲਿਆਂ ਦਾ ਸਿਸਟਮ ਹੈ। ਅਸੀਂ ਮੁੜ ਉਸ ਪਾਸੇ ਅਸੀਂ ਤੁਰੀਏ ਤੇ ਪੰਥ ਨੂੰ ਆਪਣੀ ਜਿਹੜੀ ਚੜ੍ਹਦੀ ਕਲਾ ਵੱਲ ਲੈ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਮਿੰਟ, ਇੱਕ ਮੈਂ ਬੈਠੇ ਰਹਿਣਾ ਆਵਾਜ਼ ਤੁਹਾਡੀ। ਹਾਂ, ਇੱਕ ਮੈਂ ਗੱਲ ਕਲੀਅਰ ਕਰਨਾ ਚਾਹੁੰਦਾ, ਅਸੀਂ ਬੇਸ਼ੱਕ ਨਾਂ ਪੰਥਕ ਬੋਰਡ ਉਹਦਾ ਰੱਖਿਆ, ਲੇਕਿਨ ਇਹ ਸਰਬੱਤ ਖਾਲਸਾ ਦਾ ਕਨਸੈਪਟ ਹੀ ਹੈ, ਜਿਹਦੇ ਵਿੱਚ ਦੁਨੀਆ ਦੇ ਸਾਰੇ ਦੇਸ਼ਾਂ ਦੇ ਸਿੱਖਾਂ ਨੂੰ ਇਨਵੋਲਵ ਕੀਤਾ ਜਾ ਰਿਹਾ। ਪੰਥਕ ਬੋਰਡ ਜਿਹੜਾ ਅਸੀਂ ਬਣਾਉਣ ਦੀ ਸੁਜੈਸ਼ਨ ਦਿੱਤੀ ਹੈ, ਉਹ ਸਿਰਫ ਇੰਡੀਆ ਵਾਸਤੇ ਜਾਂ ਪੰਜਾਬ ਵਾਸਤੇ ਨਹੀਂ ਹੈ, ਸਾਰੇ ਦੁਨੀਆ ਦੇ ਸਿੱਖ ਉਹਦੇ ਵਿੱਚ ਇਨਵੋਲਵ ਹੋਣਗੇ। ਉਹਦੀ ਪੂਰੀ ਪ੍ਰਕਿਰਿਆ ਜਿਹੜੀ ਅਸੀਂ ਇਹਦੇ ਵਿੱਚ ਦੇ ਦਿੱਤੀ ਹੈ। ਉਹ ਤਾਂ ਜੈਸੀ ਦਿੱਤਾ ਹੈ। ਇੱਕ ਜਿਹੜਾ ਵੀਰ ਜੀ ਨੇ ਹੁਣੇ ਥੋੜ੍ਹਾ ਜਿਹਾ ਗੱਲ ਕਹੀ ਸੀ, ਪੰਥਕ ਬੋਰਡ ਕਿਉਂਕਿ ਗੁਰਦੁਆਰਾ ਕਮੇਟੀਆਂ ਪੰਥਕ ਜਥੇਬੰਦੀਆਂ ਵੱਲੋਂ ਚੁਣ ਕੇ ਆਉਣਾ ਹੈ, ਜ਼ਰੂਰੀ ਨਹੀਂ ਕਿ ਉਹਦੇ ਵਿੱਚ ਹਰ ਸਬਜੈਕਟ ਦੇ ਐਕਸਪਰਟ ਹੋਣ। ਅਸੀਂ ਸਲਾਹਕਾਰ ਬੋਰਡ ਇਸ ਕਰਕੇ ਸੁਜੈਸਟ ਕੀਤਾ ਹੈ, ਉਹਦੇ ਵਿੱਚ ਇੱਕ ਫੀਲਡ ਦੇ ਐਕਸਪਰਟ ਲਾਏ ਜਾਣ। ਜੇ ਕੋਈ ਕਾਨੂੰਨੀ ਮੁੱਦਾ ਆਇਆ ਤਾਂ ਵਕੀਲ ਨੇ, ਰਿਟਾਇਰਡ ਜੱਜ ਨੇ, ਉਹਨਾਂ ਨੂੰ ਦਿੱਤਾ ਜਾਵੇ। ਜੇ ਕੋਈ ਐਜੂਕੇਸ਼ਨਲ ਸੰਬੰਧਿਤ ਮੁੱਦਾ ਆਇਆ ਤੇ ਐਜੂਕੇਸ਼ਨਿਸਟ ਨੇ, ਉਹਨਾਂ ਨੂੰ ਦਿੱਤਾ ਜਾਵੇ। ਇਸ ਕਰਕੇ ਅਸੀਂ ਸਲਾਹਕਾਰ ਬੋਰਡ ਜਿਹੜਾ ਹੈ ਉਹ ਸੁਜੈਸਟ ਕੀਤਾ ਹੈ, ਤਾਂ ਕਿ ਜੋ ਫੈਸਲੇ ਹੋਣ ਐਕਸਪਰਟਸ ਵੱਲੋਂ ਹੋਣ, ਜਿਹੜੇ ਉਸ ਵਿਸ਼ੇ ਦੇ ਐਕਸਪਰਟਸ ਨੇ ਉਹ ਫੈਸਲੇ ਕਰਨ, ਤਾਂ ਉਹ ਫੈਸਲੇ ਜਿਹੜੇ ਨੇ ਪਰ ਉਹਦੀ ਵੀ ਪ੍ਰਵਾਨਗੀ ਪੰਥਕ ਬੋਰਡ ਤੋਂ ਪਹਿਲਾਂ ਹੋਵੇ, ਐਂਡ ਦੈਨ ਸਿਰਫ ਆਪਣਾ ਜਿਹੜਾ ਉੱਥੇ ਜਥੇਦਾਰ ਹੈ ਉਹਨੂੰ ਸੁਣਾਵੇ। ਨਹੀਂ, ਇਹ ਤਾਂ ਸੋ ਇਹ ਜਿਹੜਾ ਸਲਾਹਕਾਰ ਕਮੇਟੀ ਭਾਵੇਂ ਦੱਸੇ, ਬਟ ਇਵੈਂਚੁਅਲੀ ਕਹਿਣ ਦਾ ਮੇਰਾ ਭਾਵ ਹੈਗਾ ਫੈਸਲਾ ਜਿਹੜਾ ਹੈਗਾ ਉਹ ਸਿਰਫ ਪੰਥ ਦੀ ਪ੍ਰਵਾਨਗੀ ਵਾਲਾ ਹੀ ਹੋ ਗਿਆ। ਉਹ ਫਿਰ ਪੰਥਕ ਬੋਰਡ ਜਿਹੜਾ ਹੈਗਾ ਉਹ ਪਹਿਲਾਂ ਪ੍ਰਵਾਨਗੀ ਦੇਗਾ, ਭਾਵੇਂ ਸਲਾਹਕਾਰ ਕਮੇਟੀ ਦੇ ਰਿਕਮੈਂਡੇਸ਼ਨ ਉੱਤੇ ਦੇ ਦੇਵੇ।